ਕੁਛ ਵੀਕ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਰੀਅਲ ਅਸਟੇਟ ਨੂੰ ਲੈ ਕੇ ਆਪਣੀ ਪਾਲਿਸੀ ਕਹਿ ਲਓ ਜਾਂ ਆਪਣੇ ਜਿਹੜੇ ਇੱਕ ਮਨ ਦੀ ਗੱਲ ਆ ਉਹ ਟਵੀਟ ਦੇ ਜ਼ਰੀਏ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਵੀ ਜਿਹੜੀਆਂ ਇਨਵੈਸਟਰ ਕੰਪਨੀਆਂ ਆ ਉਹਨਾਂ ਨੂੰ ਅਸੀਂ ਬੈਨ ਲਵਾਂਗੇ, ਸਿੰਗਲ ਫੈਮਿਲੀ ਹੋਮਸ ਉਹ ਨਾ ਖਰੀਦਣ। ਘਰ ਕਹਿੰਦੇ ਆ ਵੀ ਲੋਕਾਂ ਦੇ ਰਹਿਣ ਲਈ ਹੁੰਦੇ ਆ, ਕਾਰਪੋਰੇਸ਼ਨ ਦੇ ਲਈ ਨਹੀਂ ਹੁੰਦੇ। ਉਹ ਕਹਿੰਦੇ ਪਏ ਨੇ ਕਿ ਬਿਲੀਵਰ ਜਿਹੜੀ ਹੈ ਨਾ, ਜਿਹੜਾ ਇੱਕ ਵੱਡੀ ਪਾਲਿਸੀਜ਼ ਲੈ ਕੇ ਆਇਆ ਹੈ ਪ੍ਰੈਜ਼ੀਡੈਂਟ ਟਰੰਪ ਕਿ ਮਿਡਲ ਕਲਾਸ ਮੇਕਿੰਗ ਇਟ ਮੋਰ ਅਫੋਰਡੇਬਿਲਿਟੀ ਕਰਦੇ ਹਨ ਔਰ ਉਹ ਅਫੋਰਡੇਬਿਲਿਟੀ ਕਿਤੇ ਨਜ਼ਰ ਨਹੀਂ ਆਉਂਦੀ ਪਈ। ਔਰ ਬਾਈ ਲਾਰਜ ਜਿੰਨਾ ਵੀ ਐਕਸਟ੍ਰੀਮਲੀ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਇੱਕ ਵੱਡੇ ਲੈਵਲ ਤੇ ਸਫਰ ਕਰਦੀ ਪਈ ਹੈ। ਤੇ ਹੁਣ ਮਿਡ ਟਰਮਸ ਆ ਰਹੀਆਂ ਨੇ ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਨਾ ਕੋਈ ਤਾਂ ਹੌਸਲਾ ਜਾਂ ਕੋਈ ਮਿੱਠੀ ਗੋਲੀ ਦੇਣੀ ਹੈ। ਸੋ ਫਾਰ ਦਾ ਟਾਈਮ ਬਿੰਗ ਉਹੀ ਚੱਲਦਾ ਪਿਆ ਨੇ, ਕਿਉਂਕਿ ਪਾਲਿਸੀਜ਼ ਜਿਹੜੀਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਨਹੀਂ ਆਉਂਦੀਆਂ, ਸੋਸ਼ਲ ਮੀਡੀਆ ਦੇ ਜਾਂ ਬਿਆਨਾਂ ਨਹੀਂ ਆਉਂਦੀਆਂ। ਪਾਲਿਸੀ ਜਿਹੜੀਆਂ ਨੇ ਉਹਦਾ ਇੱਕ ਪ੍ਰੋਟੋਕਾਲ ਹੈ, ਜੇ ਉਹਨਾਂ ਨੂੰ ਜੇ ਚਾਹੁੰਦੇ ਨੇ ਪ੍ਰੈਜ਼ੀਡੈਂਟ ਟਰੰਪ ਤੇ ਉਹ ਸ਼ੁਰੂ ਕਰਨ ਆਪਣੇ ਹਾਊਸ ਤੋਂ ਤੇ ਫਿਰ ਸੈਨੇਟ ਤੇ ਉਹਨੂੰ ਅਪਰੂਵ ਦੇਣ। ਘੱਟ ਨਜ਼ਰ ਆਉਂਦੀਆਂ ਨੇ ਤੇ ਜ਼ਿਆਦਾਤਰ ਜਿਹੜੀਆਂ ਨੇ ਟਵੀਟਸ ਜਾਂ ਤੁਹਾਡੇ ਸੋਸ਼ਲ ਟਰੁੱਥ ਸੋਸ਼ਲ ਦੀਆਂ ਜਿਹੜੀ ਪੋਸਟ ਨੇ ਉਹੀ ਨਜ਼ਰ ਆਉਂਦੀਆਂ ਪਈਆਂ ਇਸ ਤਰ੍ਹਾਂ। ਹਾਊਸ ਜਾਂ ਸੈਨੇਟ ਦੇ ਵਿੱਚ ਕੁਝ ਇਦਾਂ ਦਾ ਬਿੱਲ ਕੋਈ ਇੰਟਰੋਡਿਊਸ ਐਕਚੁਅਲ ਚ ਹੋਇਆ ਹੈ ਜਿਹਦੇ ਨਾਲ ਵੀ ਆਪਾਂ ਇਹ ਕਹੀਏ ਵੀ ਹਾਂ ਵਾਕਈ ਵੱਡੀਆਂ ਕਾਰਪੋਰੇਸ਼ਨਸ ਨੂੰ ਘਰ ਖਰੀਦਣ ਤੋਂ ਇਹ ਰੋਕਣਗੇ ਜਾਂ ਸਿਰਫ ਅਜੇ ਹਵਾ 'ਚ ਹੀ ਆ ਤੀਰ? ਨਹੀਂ, ਕਿ ਮੇਰੀ ਜਾਣਕਾਰੀ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਐਸਾ ਕੋਈ ਬਿੱਲ ਜਿਹੜਾ ਜਿਹਨਾਂ ਨੇ ਫਲੋਟ ਕੀਤਾ ਅਜੇ ਤੱਕ। ਤਾਂ ਬਾਕੀ ਚੀਜ਼ਾਂ 'ਚ ਬਹੁਤ ਜ਼ਿਆਦਾ ਰੁੱਝੇ ਹੋਏ ਨੇ। ਠੀਕ ਹੈ। 10% ਕ੍ਰੈਡਿਟ ਕਾਰਡ ਵਾਲਿਆਂ ਨੂੰ ਕਹਿੰਦੇ ਵੀ ਮੈਂ ਡਿਮਾਂਡ ਕਰਦਾ ਵੀ ਤੁਸੀਂ ਐਜ਼ ਅ ਪ੍ਰੈਜ਼ੀਡੈਂਟ ਮੈਂ ਤੁਹਾਨੂੰ ਕਹਿ ਰਿਹਾ ਹਾਂ ਵੀ ਕ੍ਰੈਡਿਟ ਕਾਰਡ ਵਾਲਿਆਂ ਨੂੰ ਵੀ 10% ਕਰ ਦਿਓ ਇੰਟਰਸਟ ਰੇਟ। ਕੀ ਰਾਸ਼ਟਰਪਤੀ ਟਰੰਪ ਦੇ ਇਦਾਂ ਕਹੇ ਦੇ ਨਾਲ ਇੰਟਰਸਟ ਰੇਟ ਕੰਪਨੀਆਂ ਚੇਂਜ ਕਰ ਸਕਦੀਆਂ ਆ, ਕਰਦੀਆਂ ਆ, ਕਰਨਗੀਆਂ? CFPB ਇੰਨਾ ਸਟਰੋਂਗ ਅਦਾਰਾ ਹੀ ਕਿ ਜਿਹੜਾ ਟੋਟਲੀ ਕੰਜ਼ਿਊਮਰ ਦੇ ਵਾਸਤੇ ਫਾਈਨੈਂਸ਼ੀਅਲ ਜਿਹੜੇ ਫਾਈਨੈਂਸ਼ੀਅਲੀ ਜਿਹੜੇ ਕੋਈ ਵੀ ਫਰਾਡ ਹੁੰਦਾ ਪਿਆ, ਜੋ ਬੈਂਕ ਕਰਦੇ, ਕ੍ਰੈਡਿਟ ਯੂਨੀਅਨ ਕਰਦੇ ਪਏ ਨੇ, ਜਾਂ ਕੋਈ ਮੌਰਗੇਜ ਕੰਪਨੀਆਂ ਕਰਦੀਆਂ ਪਈ ਨੇ, ਜਾਂ ਕੋਈ ਕਲੈਕਸ਼ਨ ਕੰਪਨੀਆਂ ਕਰਦੀਆਂ ਨੇ, ਜਾਂ ਕੋਈ ਵੀ ਕੰਪਨੀ ਸਾਡੇ ਵਰਗੀ ਜਿਹੜੀ ਕੋਈ ਵੀ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਕੰਮ ਕਰਦੀ ਪਈ ਹੈ, ਜਦੋਂ ਵੀ ਤੁਸੀਂ ਫਾਈਨੈਂਸ਼ੀਅਲੀ ਕੇ ਕਸਟਮਰ ਨਾਲ ਫਰਾਡ ਕਰਦੇ ਹੋ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਹੀ ਪਹਿਲਾਂ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਉਹਨਾਂ ਨੂੰ ਟਰੂਥਲੈਸ ਕਰ ਦਿੱਤਾ, ਹੁਣ ਉਹ ਯੂਜ਼ਲੈਸ ਕਰ ਦਿੱਤੀ ਹੈ। ਹੁਣ ਜੇ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਦੀ ਕੋਈ ਸਿਕਿਉਰਿਟੀ ਹੈਗੀ ਤਾਂ ਡਿਪੈਂਡਿੰਗ ਔਨ ਸਟੇਟ ਜੇ ਫਰਾਡ ਵਧਣੇ ਨੇ ਤੇ ਉਹਦੇ ਵਿੱਚ ਜਿਹੜਾ ਇਹ ਸਭ ਤੋਂ ਵੱਡਾ ਜਿਹੜਾ ਰੀਜ਼ਨ ਇਹ ਹੈ ਔਰ ਜਿਹੜੇ ਵਧ ਰਹੇ ਨੇ ਇੱਕ CFPB ਜਿਹੜੀ ਆ ਉਹ ਬੰਦ ਕਰ ਦਿੱਤੀ। ਪ੍ਰੈਜ਼ੀਡੈਂਟ ਟਰੰਪ ਨੂੰ ਵੀ ਪਤਾ ਹੈ ਕਿ ਸਭ ਤੋਂ ਵੱਡੀ ਪ੍ਰੋਬਲਮ ਇਸ ਟਾਈਮ ਕ੍ਰੈਡਿਟ ਕਾਰਡ ਦੇ ਡੈਟ ਦੀ ਹੈਗੀ ਹੈ। Almost 1 point, it's over 1.28, 1.23, so almost close to 1.3 trillion dollar ਜਿਹੜਾ ਇਸ ਟਾਈਮ ਕਰਦਾ ਸਿਰਫ ਤੇ ਸਿਰਫ ਕ੍ਰੈਡਿਟ ਕਾਰਡ ਦਾ ਚੜਿਆ ਹੋਇਆ। ਸੋ ਇਹ ਨੋ ਕਿ ਪ੍ਰੋਬਲਮ ਉੱਥੇ ਖੜੀ ਹੋਈ ਹੈ। ਜਿੱਦਾਂ ਹੁਣ ਆਪਾਂ 133 ਸਾਲ ਚ ਪੇ ਨਹੀਂ ਕਰਾਂਗੇ ਤੇ ਆਪਾਂ ਆਲਮੋਸਟ 32 ਸਾਲਾਂ ਚ ਪੇ ਕਰਾਂਗੇ। ਸੋ ਜੇ ਕੋਈ ਬੰਦਾ ਇਹ ਸੋਚਦਾ ਕਿ ਅਸੀਂ 32 ਸਾਲ ਚ ਪੇ ਕਰਨ ਨੂੰ ਰੈਡੀ ਹਾਂ ਮਿਨੀਮਮ ਪੇਮੈਂਟ ਦੇ ਵਿੱਚ, ਓਕੇ ਦੈਟ ਕੁਡ ਬੀ ਐਨ ਆਪਸ਼ਨ ਫॉर ਯੂ। ਔਰ ਜਿੱਤੇ ਤੁਸੀਂ 50,000 ਦੇਣਾ ਸੀ ਤੇ ਤੁਸੀਂ $90,000 ਦੇ ਕੇ 85,000 ਦੇ ਕੇ ਛੁੱਟੋਗੇ। ਇਟਸ ਬੈਟਰ ਕਿ ਜਿਹੜੀ ਆਪਸ਼ਨਸ ਅਵੇਲੇਬਲ ਹੈਗੀਆਂ ਨੇ ਕਿ ਜਿਹੜਾ ਤੁਸੀਂ ਮਿਨੀਮਮ ਪੇਮੈਂਟ ਦਿੰਦੇ ਹੋ ਉਹ ਸੇਮ ਮਿਨੀਮਮ ਪੇਮੈਂਟ ਦੇ ਵਿੱਚ ਤੁਸੀਂ ਆਪਣਾ ਕਰਜ਼ਾ ਜਿਹੜਾ ਸੈਟਲ ਕਰ ਸਕਦੇ ਹੋ ਆਪਣੀ ਮਿਨੀਮਮ ਵਿਦਨ 2 to 4 years ਡਿਪੈਂਡਿੰਗ ਔਨ। ਜੇ ਤੁਸੀਂ ਜ਼ਿਆਦਾ ਪੇਮੈਂਟ ਅਫੋਰਡ ਕਰਦੇ ਹੋ ਛੇਤੀ ਵੀ ਕਰ ਸਕਦੇ ਹੋ। ਆਫ ਕੋਰਸ ਜਿੰਨੀ ਤੁਹਾਡੀ ਪੇਮੈਂਟ ਵੱਡੀ ਹੁੰਦੀ ਆ ਉਨੀ ਛੇਤੀ ਤੁਸੀਂ ਪੇ ਆਫ ਕਰਦੇ ਹੋ। ਕੀ ਇਹ ਕਾਰਨ ਆ ਵੀ ਅਮਰੀਕਾ ਦੇ ਵਿੱਚ ਫਾਈਨੈਂਸ਼ੀਅਲ ਲਿਟਰੇਸੀ ਇੰਨੀ ਡਾਊਨ ਆ? ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗਦਾ, ਕਿਉਂ ਇਹਦੇ ਵਿੱਚ ਜਿਹੜਾ ਉਹ ਫਸ ਜਾਂਦੇ ਆ ਤੇ ਕੀ ਸਟੈਪ ਚੱਕਣੇ ਚਾਹੀਦੇ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਨਿਰਮਲ ਸਿੰਘ ਮਾਨ ਜੀ ਊੜਾ ਡੈਟ ਰਿਲੀਫ ਤੋਂ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ। ਸਤਿ ਸ੍ਰੀ ਅਕਾਲ। ਥੈਂਕਸ ਫॉर ਹੈਵਿੰਗ ਮੀ ਰਾਜ। ਥੈਂਕ ਯੂ ਵੈਰੀ ਮਚ। ਸੋ ਅੱਜ ਗੱਲਬਾਤਾਂ ਜਿਹੜੀਆਂ ਆਪਾਂ ਇਕਨੋਮੀ ਨੂੰ ਲੈ ਕੇ ਵੀ ਥੋੜ੍ਹੀਆਂ ਕਰਨੀਆਂ, ਕਰਜ਼ੇ ਦੇ ਕੀ ਹਾਲਾਤ ਚੱਲ ਰਹੇ ਆ ਉਸ ਨੂੰ ਲੈ ਕੇ ਵੀ ਚਰਚਾ ਕਰਾਂਗੇ। ਇਕਨੋਮਿਕ ਟਰਬੋਇਲ ਆ ਨਹੀਂ ਆ, ਕੀ ਆ ਉਸ ਦੇ ਅੰਦਰ ਕੀ ਚੱਲ ਰਿਹਾ ਆ, ਫੈਡ ਰਿਜ਼ਰਵ ਦਾ ਜੋ ਰੌਲਾ ਚੱਲ ਰਿਹਾ ਆ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਆ। ਨਿਰਮਲ ਮਾਨ ਜੀ, ਗੱਲਬਾਤ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਇਕਨੋਮਿਕ ਪਾਲਿਸੀ ਆ ਉਸ ਨੂੰ ਲੈ ਕੇ। ਕੁਛ ਵੀਕ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਰੀਅਲ ਅਸਟੇਟ ਨੂੰ ਲੈ ਕੇ ਆਪਣੀ ਪਾਲਿਸੀ ਕਹਿ ਲਓ ਜਾਂ ਆਪਣੇ ਜਿਹੜੇ ਇੱਕ ਮਨ ਦੀ ਗੱਲ ਆ ਉਹ ਟਵੀਟ ਦੇ ਜ਼ਰੀਏ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਵੀ ਜਿਹੜੀਆਂ ਇਨਵੈਸਟਰ ਕੰਪਨੀਆਂ ਆ ਉਹਨਾਂ ਨੂੰ ਅਸੀਂ ਬੈਨ ਲਵਾਂਗੇ, ਸਿੰਗਲ ਫੈਮਿਲੀ ਹੋਮਸ ਉਹ ਨਾ ਖਰੀਦਣ। ਘਰ ਕਹਿੰਦੇ ਆ ਵੀ ਲੋਕਾਂ ਦੇ ਰਹਿਣ ਲਈ ਹੁੰਦੇ ਆ, ਕਾਰਪੋਰੇਸ਼ਨਸ ਦੇ ਲਈ ਨਹੀਂ ਹੁੰਦੇ। ਇਹ ਸਾਰੀ ਚੀਜ਼ ਨੂੰ ਜਿਹੜੇ ਅਮਰੀਕਨ ਡ੍ਰੀਮ ਜਿਨ੍ਹਾਂ ਦੇ ਵਿੱਚ ਅਮਰੀਕਨ ਡ੍ਰੀਮ 'ਚ ਇੱਕ ਘਰ ਨੂੰ ਓਨ ਕਰਨ ਦਾ ਇੱਕ ਸੁਪਨਾ ਹੁੰਦਾ ਆ ਉਹ ਵੀ ਨਾਲ ਆ। ਉਹਨੂੰ ਕਿੱਦਾਂ ਜਿਹੜਾ ਉਹ ਆਪਾਂ ਦੇਖਦੇ ਹਾਂ। ਪਹਿਲਾਂ ਇਸ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਇਸ ਬਿਆਨ ਨੂੰ ਕਿੱਦਾਂ ਆਪਾਂ ਨੂੰ ਦੇਖਣਾ ਜਿਹੜਾ ਉਹ ਚਾਹੀਦਾ ਆ? ਇਹ ਬਿਆਨ ਦੇ ਨਾਲ ਕੀ ਸੰਕੇਤ ਦੇਣਾ ਚਾਹੁੰਦੇ ਨੇ?
ਵੇਖੋ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਸਿਚੁਏਸ਼ਨ ਚੱਲਦੀ ਪਈ ਨਾ ਰਾਜਕਾਰਨ, ਉਹਦੇ 'ਚ ਇਹ ਚੱਲਦਾ ਪਿਆ ਕਿ ਉਹ ਇਹ ਕਹਿੰਦੇ ਪਏ ਨੇ ਕਿ ਬਿਲੀਵਰ ਜਿਹੜੀ ਹੈ ਨਾ, ਜਿਹੜਾ ਇੱਕ ਵੱਡੀ ਪਾਲਿਸੀਜ਼ ਲੈ ਕੇ ਆਏ ਹਨ ਪ੍ਰੈਜ਼ੀਡੈਂਟ ਟਰੰਪ, ਕਿ ਮਿਡਲ ਕਲਾਸ ਮੇਕਿੰਗ ਇਟ ਮੋਰ ਹਾਂਜੀ। ਅਫੋਰਡੇਬਿਲਿਟੀ ਦੀ ਗੱਲ ਕਰਦੇ ਹਨ, ਹੂੰ। ਔਰ ਉਹ ਅਫੋਰਡੇਬਿਲਿਟੀ ਕਿਤੇ ਨਜ਼ਰ ਨਹੀਂ ਆਉਂਦੀ ਪਈ। ਔਰ ਬਾਈ ਐਂਡ ਲਾਰਜ ਜਿੰਨਾ ਵੀ ਇਨ ਐਕਸਟ੍ਰੀਮਲੀ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਇੱਕ ਵੱਡੇ ਲੈਵਲ ਤੇ ਸਫਰ ਕਰਦੀ ਪਈ ਹੈ। ਤੇ ਹੁਣ ਮਿਡ ਟਰਮਸ ਆ ਰਹੀਆਂ ਨੇ, ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਨਾ ਕੋਈ ਤਾਂ ਹੌਸਲਾ ਜਾਂ ਕੋਈ ਮਿੱਠੀ ਗੋਲੀ ਦੇਣੀ ਹੈ। ਸੋ ਫਾਰ ਦਾ ਟਾਈਮ ਬਿੰਗ ਉਹੀ ਚੱਲਦਾ ਪਿਆ ਨੇ, ਕਿਉਂਕਿ ਪਾਲਿਸੀਜ਼ ਜਿਹੜੀਆਂ ਹੁੰਦੀਆਂ ਨੇ, ਪਾਲਿਸੀਜ਼ ਸੋਸ਼ਲ ਮੀਡੀਆ ਤੇ ਪੋਸਟ ਨਾਲ ਨਹੀਂ ਆਉਂਦੀਆਂ, ਸੋਸ਼ਲ ਮੀਡੀਆ ਦੇ ਜਾਂ ਬਿਆਨਾਂ ਨਾਲ ਨਹੀਂ ਆਉਂਦੀਆਂ। ਪਾਲਿਸੀ ਜਿਹੜੀਆਂ ਨੇ ਉਹਦਾ ਇੱਕ ਪ੍ਰੋਟੋਕਾਲ ਹੈ, ਜੇ ਉਹਨਾਂ ਨੂੰ ਜੇ ਚਾਹੁੰਦੇ ਨੇ ਪ੍ਰੈਜ਼ੀਡੈਂਟ ਟਰੰਪ ਤੇ ਉਹ ਸ਼ੁਰੂ ਕਰਨ ਆਪਣੇ ਹਾਊਸ ਤੋਂ ਤੇ ਫਿਰ ਸੈਨੇਟ ਤੇ ਉਹਨੂੰ ਅਪਰੂਵ ਦੇਣ। ਉਹ ਘੱਟ ਨਜ਼ਰ ਆਉਂਦੀਆਂ ਨੇ, ਤੇ ਜ਼ਿਆਦਾਤਰ ਜਿਹੜੀਆਂ ਨੇ ਟਵੀਟਸ ਜਾਂ ਤੁਹਾਡੇ ਸੋਸ਼ਲ ਟਰੁੱਥ ਸੋਸ਼ਲ ਦੀਆਂ ਜਿਹੜੀ ਪੋਸਟ ਨੇ ਉਹੀ ਨਜ਼ਰ ਆਉਂਦੀਆਂ ਪਈਆਂ ਨੇ ਇਸ ਟਾਈਮ ਤੱਕ। ਸੋ ਤੁਹਾਨੂੰ ਲੱਗਦਾ ਹੈ, ਤੁਸੀਂ ਇਹ ਮੰਨਦੇ ਆ ਵੀ ਇਹ ਸਿਰਫ ਤੇ ਸਿਰਫ ਇੱਕ ਜੁਮਲਾ ਹੈ? ਅਜੇ ਤੱਕ ਤੇ ਇਹ ਲੱਗਦਾ ਪਿਆ, ਹੋ ਸਕਦਾ ਕੱਲ ਨੂੰ ਚੀਜ਼ਾਂ ਚੇਂਜ ਹੋ ਜਾਣ, ਪਰ ਅਜੇ ਜੇ ਤੱਕ ਜੇ ਵਾਕਿਆ ਇਹ ਚੀਜ਼ ਹੋ ਜਾਂਦੀ ਹੈ ਤੇ ਉਹਦਾ ਫਰਕ ਹੋਊਗਾ ਆਮ ਲੋਕਾਂ ਦੇ ਲਈ, ਇਹ ਗੁੱਡ ਨਿਊਜ਼ ਹੋਊਗੀ ਫਿਰ? ਬਿਲਕੁਲ ਜੀ, ਗੁੱਡ ਨਿਊਜ਼ ਹੋਗੀ ਤਾਂ ਡੈਫੀਨਿਟਲੀ ਫਰਕ ਪਊਗਾ। ਪਰ ਅੱਗੇ ਵੀ ਇੱਕ ਦਿਨ ਆਪਾਂ ਇੱਥੇ ਗੱਲ ਕਰ ਰਹੇ ਹਾਂ, ਪਰ ਇਨਫੈਕਟ ਪ੍ਰੋਬਲਮ ਸਭ ਤੋਂ ਵੱਡੀ ਇਹ ਹੋ ਚੁੱਕੀ ਹੈ, ਜੇ ਹਾਊਸਿੰਗ ਦੀ ਆਪਾਂ ਗੱਲ ਕਰੀਏ, ਕਿਉਂਕਿ ਜਿਹੜਾ ਜਿਹੜੀ ਲਾਸਟ ਟਰਮ ਸੀ ਪ੍ਰੈਜ਼ੀਡੈਂਟ ਟਰੰਪ ਦੀ, ਜਦੋਂ ਪੈਂਡੈਮਿਕ ਦੇ ਲਾਸਟ ਦਿਨਾਂ ਦੇ ਵਿੱਚ, ਉਦੋਂ ਜਿਹੜੇ ਰੇਟਸ ਨੇ ਸੁਪਰਫਿਸ਼ਲੀ ਇੰਨੇ ਲੋ ਕਰ ਦਿੱਤੇ ਗਏ ਹਨ, ਪਲੱਸ ਮਨੀ ਇੰਨਾ ਪ੍ਰਿੰਟ ਕਰ ਦਿੱਤਾ ਗਿਆ ਹੈ, ਇਨਫਲੇਸ਼ਨ ਜਿਹਦੇ ਨਾਲ ਬਾਅਦ 'ਚ ਵਧੀ। ਮੈਂ ਅੱਗੇ ਵੀ ਐਨਾਲਿਸਿਸ ਯੂਜ਼ ਕਰਦਾ ਹੁੰਦਾ ਕਿ ਇਨਫਲੇਸ਼ਨ ਇੱਦਾਂ ਦੀ ਚੀਜ਼ ਹੈ ਕਿ ਜਿੱਦਾਂ ਸ਼ਰਾਬੀ ਸ਼ਰਾਬ ਪੀਂਦਾ ਨਾ, ਜਦੋਂ ਸ਼ਰਾਬ ਪੀ ਰਿਹਾ ਹੁੰਦਾ ਤਾਂ ਉਹਦਾ ਫੁੱਲ ਇੰਜੋਏ ਕਰਦਾ, ਪਰ ਜਿਹੜਾ ਹੈਂਗਓਵਰ ਹੁੰਦਾ ਅਗਲੇ ਦਿਨ ਹੁੰਦਾ, ਉਹ ਜਿਹੜਾ ਹੈਂਗਓਵਰ ਅਜੇ ਤੱਕ ਚੱਲਦਾ ਪਿਆ। ਪ੍ਰੋਬਲਮ ਇਹਦੇ 'ਚ ਇਹ ਆ ਗਈ ਹੈ ਕਿ ਜਿਹੜੇ ਰੇਟ ਸੁਪਰਫਿਸ਼ਲੀ ਲੋ ਕਰ ਦਿੱਤੇ ਹਨ 2, 2.5, 3% ਦੇ ਉੱਤੇ, ਔਰ ਜਿਹੜੇ ਵੀ ਮਾਸਿਸ ਉਹਨਾਂ ਲੋ ਰੇਟਸ ਦੇ ਉੱਤੇ ਬੈਠੇ ਨੇ, ਉਹ ਆਪਣੀ ਪ੍ਰਾਪਰਟੀਜ਼ ਨਹੀਂ ਕੱਢਦੇ ਪਏ, ਉਹ ਪ੍ਰਾਪਰਟੀ ਸਾਰੀ ਬਲੌਕ ਹੋ ਗਈ ਹੈ। ਜੇ ਤੁਸੀਂ ਦੇਖੋ ਆਲਮੋਸਟ ਉਹਦੀ ਲਾਸਟ ਪੈਂਡੈਮਿਕ ਤੋਂ ਪਿਛਲੇ 4 ਜਾਂ 5 ਸਾਲ ਤੋਂ ਤਕਰੀਬਨ ਸਾਰਾ ਜਿਹੜਾ ਲੋਡ ਪਿਆ ਹੋਇਆ ਘਰਾਂ ਦੀ ਡਿਮਾਂਡ ਦੇ ਉੱਤੇ, ਉਹ ਸਾਰਾ ਬਿਲਡਰਸ ਦੇ ਉੱਤੇ ਪਿਆ। ਔਰ ਨਵੇਂ ਘਰ ਬਣਨਗੇ ਉਹੀ ਵਿਕਣਗੇ। ਐਗਜ਼ੈਕਟਲੀ। ਤੇ ਬਿਲਡਰ ਦੀ ਲੌਬੀ ਬੜੀ ਸਟਰੋਂਗ ਹੈ, ਉਹਨਾਂ ਨੇ ਆਪਣੇ ਹਿਸਾਬ ਨਾਲ ਮੈਨੀਪੂਲੇਟ ਕਰਨਾ, ਤਾਂ ਹੀ ਦੇਖੋ ਕਿ ਰੇਟ 7.5 ਤੱਕ ਪਹੁੰਚ ਗਏ, ਪਰ ਘਰਾਂ ਦੀ ਕੀਮਤਾਂ ਫੇਰ ਹੀ ਵੱਧਦੀ ਗਈਆਂ। ਹਿਸਟੋਰੀਕਲੀ ਦੇਖੋ ਕਿ ਜਦੋਂ ਮਾਰਕੀਟ ਦੀ ਇਨਵੈਂਟਰੀ ਅਵੇਲੇਬਲ ਹੁੰਦੀ ਸੀ ਤੇ ਜਦੋਂ ਰੇਟ ਉੱਤੇ ਜਾਂਦੇ ਹਨ ਤੇ ਘਰਾਂ ਦੇ ਪ੍ਰਾਈਸ ਘਟਦੇ ਹਨ, ਉਹ ਅਜੇ ਤੱਕ ਨਹੀਂ ਹੋਇਆ। ਤੇ ਆਈ ਥਿੰਕ ਹੋ ਸਕਦਾ ਆਪਾਂ ਕਿ ਬਬਲ ਤੇ ਬੈਠੇ ਹੋਈਏ, ਪਰ ਬਬਲ ਲੱਗਦਾ ਨਹੀਂ, ਕਿਉਂਕਿ ਜਿਹੜੇ ਆਫਕੋਰਸ ਅਨਲੈਸ ਜੇ ਟੋਟਲ ਹੁਣ ਇਹ ਹੋ ਗਿਆ ਕਿ ਜਿਹਦੀ 2% ਇੰਟਰਸਟ ਰੇਟ ਤੇ ਘਰ ਹੈਗਾ ਔਰ ਬਿਲਕੁਲ ਜੌਬ ਨਾ ਰਹੇ ਤਾਂ 2% ਵੀ ਅਫੋਰਡ ਨਾ ਕਰ ਸਕਣ, ਜੇ ਇੰਨੀ ਵੱਡੀ ਰਿਸੈਸ਼ਨ ਆਏ ਤੇ ਇੱਕ ਉਹ ਫਰਕ ਪੈਣਾ। ਪਰ ਐਟ ਗਿਵਨ ਪੁਆਇੰਟ ਜਿਹੜੀ ਪਾਲਿਸੀ ਹੈ ਇਹ ਚਾਹੀਦੀ ਹੈ, ਜ਼ਰੂਰੀ ਵੀ ਹੈਗੀ ਹੈ, ਇਹਦੇ ਨਾਲ ਡੈਫੀਨਿਟਲੀ ਇੰਪੈਕਟ ਪਏਗਾ ਲੌਂਗ ਰਨ ਦੇ ਵਿੱਚ, ਪਰ ਸ਼ਾਰਟ ਟਰਮ ਦੇ ਵਿੱਚ ਕੋਈ ਬਹੁਤਾ ਵੱਡਾ ਇੰਪੈਕਟ ਨਹੀਂ ਪੈਣਾ। ਸੋ ਚਲੋ, ਦਿਲ ਬਹਿਲਾਨੇ ਦਾ ਖਿਆਲ ਅੱਛਾ ਹੈ। ਇਹ ਆਪਾਂ ਫਿਰ ਇਹ ਕਹਿ ਸਕਦੇ ਹਾਂ ਵੀ ਇਹ ਹੋ ਜਾਵੇ ਤਾਂ ਚੰਗੀ ਗੱਲ ਆ। ਪਰ ਕੀ ਟਰੰਪ ਹੁਣਾਂ ਨੇ ਕੋਈ ਇੱਦਾਂ ਦੀ, ਜਿੱਦਾਂ ਤੁਸੀਂ ਕਿਹਾ ਵੀ ਹਾਊਸ ਜਾਂ ਸੈਨੇਟ ਦੇ ਵਿੱਚ ਕੁਛ ਇੱਦਾਂ ਦਾ ਬਿੱਲ ਕੋਈ ਇੰਟਰੋਡਿਊਸ ਐਕਚੁਅਲ 'ਚ ਹੋਇਆ ਆ, ਜਿਹਦੇ ਨਾਲ ਵੀ ਆਪਾਂ ਇਹ ਕਹੀਏ ਵੀ ਹਾਂ ਵਾਕਈ ਵੱਡੀਆਂ ਕਾਰਪੋਰੇਸ਼ਨਸ ਨੂੰ ਘਰ ਖਰੀਦਣ ਤੋਂ ਇਹ ਰੋਕਣਗੇ, ਜਾਂ ਸਿਰਫ ਅਜੇ ਹਵਾ 'ਚ ਹੀ ਆ ਤੀਰ? ਬਾਕੀ ਮੇਰੀ ਜਾਣਕਾਰੀ ਸ਼ਾਇਦ ਪੂਰੀ ਨਾ ਹੋਏ, ਪਰ ਜਿੰਨੀ ਕਿ ਮੇਰੀ ਜਾਣਕਾਰੀ ਅਜੇ ਤੱਕ, ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਕੋਈ ਬਿੱਲ ਜਿਹੜਾ ਅਜੇ ਉਹਨਾਂ ਨੇ ਫਲੋਟ ਕੀਤਾ ਅਜੇ ਤੱਕ। ਤਾਂ ਬਾਕੀ ਚੀਜ਼ਾਂ 'ਚ ਬਹੁਤ ਜ਼ਿਆਦਾ ਰੁੱਝੇ ਹੋਏ ਨੇ। ਠੀਕ ਹੈ। ਅੱਛਾ, ਇਸੇ ਦਰਮਿਆਨ ਇੱਕ ਇਹਨਾਂ ਦਾ ਹੋਰ ਬਿਆਨ ਆਉਂਦਾ ਆ, 10% ਕ੍ਰੈਡਿਟ ਕਾਰਡ ਵਾਲਿਆਂ ਨੂੰ ਕਹਿੰਦੇ ਵੀ ਮੈਂ ਡਿਮਾਂਡ ਕਰਦਾ ਵੀ ਤੁਸੀਂ ਐਜ਼ ਏ ਪ੍ਰੈਜ਼ੀਡੈਂਟ, ਮੈਂ ਤੁਹਾਨੂੰ ਕਹਿ ਰਿਹਾ ਹਾਂ ਵੀ ਕ੍ਰੈਡਿਟ ਕਾਰਡ ਵਾਲਿਆਂ ਨੂੰ ਵੀ 10% ਕਰ ਦਿਓ ਇੰਟਰਸਟ ਰੇਟ। ਕੀ ਰਾਸ਼ਟਰਪਤੀ ਟਰੰਪ ਦੇ ਇੱਦਾਂ ਕਹੇ ਦੇ ਨਾਲ ਇੰਟਰਸਟ ਰੇਟ ਕੰਪਨੀਆਂ ਚੇਂਜ ਕਰ ਸਕਦੀਆਂ ਆ, ਕਰਦੀਆਂ ਆ, ਕਰਨਗੀਆਂ? ਸੋ ਕਈ ਤਰ੍ਹਾਂ ਦੇ ਮਲਟੀਪਲ ਸਵਾਲ ਨੇ ਇਹਦੇ ਵਿੱਚ। ਬਿਲਕੁਲ ਜੀ, ਦੇਖੋ ਪਹਿਲੀ ਗੱਲ ਤੇ ਜਿਹੜੀ ਬਿਊਟੀ ਆਫ ਅਮਰੀਕਾ, ਜਿਹੜੀ ਸਕਸੈਸ ਆਫ ਅਮਰੀਕਾ, ਉਹ ਇੱਕੋ ਗੱਲ ਤੇ ਖੜੀ ਹੈ ਕਿ ਇਟਸ ਕੈਪੀਟਲਿਸਟ ਕੰਟਰੀ। ਤੇ ਕੈਪੀਟਲਿਜ਼ਮ ਦੇ ਉੱਤੇ ਕੋਈ ਪ੍ਰੈਜ਼ੀਡੈਂਟ ਆ ਕੇ ਪੂਰੀ ਕਾਰਪੋਰੇਸ਼ਨ ਦੀ ਪਾਲਿਸੀ ਚੇਂਜ ਨਹੀਂ ਕਰ ਸਕਦਾ। ਔਰ ਜੇ ਪਾਲਿਸੀ ਚੇਂਜ ਕੀਤੀ ਵੀ ਜਾਏ ਕਿਸੇ ਨਾ ਕਿਸੇ ਲੈਵਲ ਤੇ ਉਹ ਪਾਲਿਸੀ ਜਿਹੜੀਆਂ ਨੇ ਉਹਦਾ ਵੀ ਪ੍ਰੋਸੈਸ, ਜਿੱਦਾਂ ਆਪਾਂ ਕਿਹਾ ਕਿ ਪਹਿਲਾਂ ਹਾਊਸ ਤੇ ਸੈਨੇਟ ਤੇ ਫਿਰ ਉਹਨੂੰ ਪ੍ਰੈਜ਼ੀਡੈਂਟ ਟਰੰਪ ਆਪ ਅਪਰੂਵ ਕਰਨਗੇ, ਉਹ ਵੀ ਜਿਹੜੀ ਚੀਜ਼ਾਂ ਨੇ ਉਹ ਜਾ ਕੇ ਕੋਰਟ ਦੇ ਵਿੱਚ ਚੈਲੰਜ ਹੋ ਸਕਦੀਆਂ ਨੇ। ਹੁਣ ਗੱਲ ਕਰਨ ਦੀ ਗੱਲ ਹੈ, ਕਿਉਂਕਿ ਜੇ ਤੇ ਪੁਰਾਣੀ ਗੱਲ ਕਰੀਏ ਕਿ ਜਦੋਂ ਬਾਈਡਨ ਗਏ, ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੇ ਲਾਸਟ ਦਿਨ ਹਨ, ਉਹਨਾਂ ਨੇ ਇੱਕ ਪਾਲਿਸੀ ਲਿਆਂਦੀ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਕਸਿਮਮ ਜਿਹੜੀ ਤੁਹਾਡੀ ਲੇਟ ਫੀਸ ਹੈ ਕ੍ਰੈਡਿਟ ਕਾਰਡ ਦੀ, ਇਟ ਸ਼ੁੱਡ ਨਾਟ ਬੀ ਮੋਰ ਦੈਨ $8, ਜਿਹੜੀ ਅੱਜ ਤੁਸੀਂ ਦੇਖੋ 25 ਤੋਂ ਲੈ ਕੇ ਕਿਸੇ ਕੇਸ $80 ਵੀ ਹੈਗੀ ਹੈ। ਔਰ ਉਹ ਆਫ ਕੋਰਸ ਜਦੋਂ ਇੱਕ ਕੇਸ ਇਹ ਜਦੋਂ ਆਇਆ, ਇੱਕ ਲਾਅ ਲੈ ਕੇ ਆਏ ਪ੍ਰੈਜ਼ੀਡੈਂਟ ਬਾਈਡਨ, ਤੇ ਉਹਨਾਂ ਨੇ ਜਾ ਕੇ ਕੰਪਨੀਆਂ, ਜਿੰਨੇ ਕ੍ਰੈਡਿਟ ਕਾਰਡ ਕੰਪਨੀ ਨੇ, ਜਿੰਨੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ, ਉਹਨਾਂ ਜਾ ਕੇ ਉਹਨੂੰ ਚੈਲੰਜ ਕੀਤਾ ਕੋਰਟ ਦੇ ਵਿੱਚ। ਪਰ ਇਦਾਂ ਕਿੱਦਾਂ ਕਰ ਦੂੰਗੇ? ਐਗਜ਼ੈਕਟਲੀ,
ਉਹ ਅਜੇ ਕੋਰਟ ਦੇ ਵਿੱਚ ਹੀ ਕੇਸ ਸੀ, ਉਹ ਪ੍ਰੈਜ਼ੀਡੈਂਟ ਟਰੰਪ ਨੇ ਆ ਕੇ ਉਹ ਜਿਹੜਾ ਆਰਡਰ ਹੀ ਵਾਪਸ ਲੈ ਲਿਆ, ਉਹ ਫੇਰ ਪੂਰੀ ਚੱਲਦੀ ਪਈਆਂ। ਤੇ ਇੱਕ ਪਾਸੇ ਤੇ ਕਹਿ ਰਹੇ ਨੇ ਕਿ ਹਾਂਜੀ ਅਸੀਂ ਬਹੁਤ ਜ਼ਿਆਦਾ ਕੰਜ਼ਿਊਮਰ ਦੇ ਬਾਰੇ ਸੋਚ ਰਹੇ ਹਾਂ ਕਿ ਅਸੀਂ ਕੰਜ਼ਿਊਮਰ ਨੂੰ ਰੇਟ ਘਟਾਉਣਾ ਚਾਹੁੰਦੇ ਹਾਂ, ਪਰ ਜਿਹੜੀ ਇੱਕ ਪਾਲਿਸੀ ਐਗਜ਼ਿਸਟੈਂਸ ਦੇ ਵਿੱਚ ਹੀ ਜਿਹਦੇ ਵਿੱਚ $8 ਬੜੀ ਵੱਡੀ ਰਾਹਤ ਹੁੰਦੀ ਹੈ, ਕਿਉਂਕਿ ਹਰ ਮਹੀਨੇ ਬਿਲੀਅਨਸ ਆਫ ਡਾਲਰ ਦੀ ਟ੍ਰਾਂਜੈਕਸ਼ਨ ਸਿਰਫ ਲੇਟ ਫੀਸ ਤੇ ਹੁੰਦੀ ਹੈ। ਔਰ ਜੇ ਤੁਸੀਂ ਬੈਂਕਿੰਗ, ਮੈਂ ਆਪ ਵੀ ਬੈਂਕ ਦੇ ਵਿੱਚ ਕੰਮ ਕੀਤਾ ਹੋਇਆ, ਇਹਨਾਂ ਬੈਂਕਿੰਗ ਦੇ ਵਿੱਚ ਵੀ ਤੁਹਾਡੇ ਹੁੰਦਾ ਕਿ ਮੈਜੋਰਿਟੀ ਜਿਹੜੇ ਛੋਟੇ ਅਕਾਊਂਟਸ ਹੁੰਦੇ ਨੇ, ਮੈਜੋਰਿਟੀ ਜਿਹੜਾ ਰੈਵਨਿਊ ਹੁੰਦਾ ਉਹਨਾਂ ਦੀ ਲੇਟ ਫੀਸ, ਓਵਰਡਰਾਫਟ ਫੀਸ, ਇਹਨਾਂ ਵਿੱਚੋਂ ਪੈਸੇ ਬਣਦੇ ਨੇ, ਜਿਹਦੇ ਉੱਤੇ ਉਹਨਾਂ ਨੂੰ ਕਾਨੂੰਨ ਜਿਹੜੀ ਸਾਜੀ ਹੋਣ ਲੱਗੀ ਜਿਹਨੂੰ ਉਹਨਾਂ ਨੇ ਵਾਪਸ ਲੈ ਲਿਆ। ਤੇ ਅਜੇ ਤੱਕ ਤੇ ਜਿੱਦਾਂ ਆਪਾਂ ਕਿਹਾ ਕਿ ਜੁਮਲੇ ਚੱਲਦੇ ਪਏ ਨੇ, ਪਰ ਫॉर ਐਗਜ਼ਾਮਪਲ ਆਪਾਂ ਲਾ ਵੀ ਲਈਏ, ਕਿਉਂਕਿ ਕ੍ਰੈਡਿਟ ਕਾਰਡ ਦੀ ਆਪਾਂ ਗੱਲ ਵੀ ਕਰ ਲਈਏ। ਦੇਖੋ ਕ੍ਰੈਡਿਟ ਕਾਰਡ ਦਾ ਨੈਸ਼ਨਲ ਐਵਰੇਜ ਇੰਟਰਸਟ ਰੇਟ ਆ ਉਹ ਤਕਰੀਬਨ 21% ਚੱਲਦਾ ਪਿਆ। ਮਲਟੀਪਲ ਟਾਈਮਸ ਜਿਹੜੇ ਨੇ ਇੰਟਰਸਟ ਰੇਟ ਘਟਾਏ ਨੇ, ਪਿਛਲੇ ਸਾਲ 2 ਵਾਰੀ ਘਟੇ ਨੇ, ਪਰ ਕ੍ਰੈਡਿਟ ਕਾਰਡ ਦੇ ਇੰਟਰਸਟ ਦੇ ਉੱਤੇ ਕੋਈ ਖਾਸ ਫਰਕ ਨਹੀਂ ਪਿਆ, ਉਹ ਤਕਰੀਬਨ ਉਨਾ ਹੀ 21% ਹੈਗਾ। ਐਂਡ ਆਮ ਟਾਕਿੰਗ ਅਬਾਊਟ ਦੈਟਸ ਦ ਬੈਸਟ ਕੇਸ ਸਿਨੈਰੀਓ, ਤੁਹਾਡਾ 850 ਸਕੋਰ ਆ, ਤੁਸੀਂ ਡਾਕਟਰ ਹੋ, ਐਜ਼ ਗੁੱਡ ਐਜ਼ ਇਟ ਗੈਟਸ, ਤਾਂ ਵੀ ਤੁਹਾਡਾ 21% ਆ। ਹੁਣ ਆਪਾਂ ਜੇ ਐਵਰੇਜ ਗੱਲ ਕਰੀਏ, $50,000 ਦਾ ਆਪਾਂ ਡੈਟ ਲੈ ਲਈਏ। ਇੱਕ ਮੈਂ ਸਕਰੀਨ ਵੀ ਨਾਲ ਦਿਖਾਉਣਾ ਵੀ ਫਿਰ ਕੰਪੈਰੀਜ਼ਨ ਚ ਥੋੜੀ ਆਸਾਨੀ ਹੋਊਗੀ। ਹਾਂਜੀ। ਸੋ ਹੁਣ ਦੇਖੋ 50,000 ਦਾ ਡੈਟ ਆਪਣਾ, ਤੇ ਇਹਦੇ ਚ ਤੁਹਾਡਾ 2 ਆਪਸ਼ਨਸ ਨੇ, 21% ਦਾ APR ਹੈ ਤੇ ਨਾਲ 10% ਦਾ APR ਹੈ, ਇੰਟਰਸਟ ਰੇਟ ਹੈ, ਟੋਟਲ APR ਹੈਗਾ। ਹੁਣ ਬੈਲੈਂਸ ਜੇ ਆਪਾਂ ਮਿਨੀਮਮ ਮੰਥਲੀ ਪੇਮੈਂਟ ਕਰੀ ਜਿਹੜੀ ਔਨ ਐਵਰੇਜ 2% ਦੀ ਹੁੰਦੀ ਹੈ। ਹੁਣ ਆਫ ਕੋਰਸ 21% ਬਹੁਤ ਜ਼ਿਆਦਾ, ਜਿੱਦਾਂ ਆਪਾਂ ਪੰਜਾਬ ਚ ਲਾਲਿਆਂ ਦਾ ਵਿਆਜ ਹੁੰਦਾ ਸੀ ਸੈਂਕੜੇ ਨੂੰ $2 ਮਹੀਨਾ, ਇਟਸ ਆਲਮੋਸਟ ਸੇਮ। ਉਹ ਲੱਗਦਾ ਘੱਟ ਹੀ, ਪਰ ਹੈ ਉਹ ਵੀ ਇੰਨਾ ਜ਼ਿਆਦਾ ਹੈ, ਇੰਨਾ ਹੀ ਸੀਗਾ। ਸੋ ਉਹਨੂੰ ਆਪਾਂ ਨੂੰ ਪੇ ਕਰਨ ਲੱਗਿਆ ਤਕਰੀਬਨ 133 ਸਾਲ ਲੱਗਣੇ ਨੇ, ਜਿੱਥੇ ਆਪਾਂ ਟੋਟਲ ਦੇਣਾ ਹੈ 50,000, ਉਹ ਤੇ ਆਲਮੋਸਟ 3,92,000, ਆਲਮੋਸਟ ਤੁਸੀਂ $4 ਲੱਖ ਦੇ ਕੇ ਜਾਂਦੇ ਹੋ। 50,000 ਵਾਲਾ ਬੰਦਾ 4 ਲੱਖ ਦੇ ਕੇ ਛੁੱਟਦਾ। ਐਗਜ਼ੈਕਟਲੀ 133 ਸਾਲਾਂ ਚ। ਐਗਜ਼ੈਕਟਲੀ। ਸੋ ਟੈਕਨੀਕਲੀ ਇਹ ਹੈ ਕਿ ਤੁਸੀਂ ਹੁਣ ਜਿੰਨੀ ਜ਼ਿੰਦਗੀ ਹੈਗੀ ਹੈ ਤੁਸੀਂ ਪੇ ਆਫ ਕਰੀ ਜਾਓ, ਇਸ ਚੱਕਰ ਦੇ ਵਿੱਚ ਕਰਿਓ ਵੀ ਇਹਦੇ ਵਿੱਚ ਵੀ ਜੇ ਮਿਨੀਮਮ ਪੇਮੈਂਟ ਦੇ ਰਹੇ ਆ ਉਸ ਕੇਸ ਚ, ਰਾਈਟ? ਐਗਜ਼ੈਕਟਲੀ। ਜੇ ਤੁਸੀਂ ਮੰਥਲੀ ਪੇਮੈਂਟ ਆਪਣੀ ਸਾਰੀ ਪੇ ਕਰ ਦਿੰਦੇ ਹੋ, ਦੈਟਸ ਦ ਵੇ ਇਟ ਸ਼ੁੱਡ ਬੀ। ਜਿਹੜੇ ਕ੍ਰੈਡਿਟ ਕਾਰਡ ਨੇ ਇਹ ਕਨਵੀਨੀਅੰਟ ਵਾਸਤੇ ਤੁਹਾਡੇ ਯੂਜ਼ ਕੀਤੇ ਹਨ। ਆਫ ਕੋਰਸ ਜ਼ਿਕਰ ਇਹ ਹੈ ਕਿ ਬਾਕੀ ਇਹਦੇ ਨਾਲ ਕੀ ਹੈ ਕਿ ਬੈਂਕਿੰਗ ਟ੍ਰਾਂਜੈਕਸ਼ਨ, ਜਿਹੜੀ ਬੈਂਕਿੰਗ ਪੈਸੇ ਬਹੁਤ ਬਣਾਉਂਦੇ ਨੇ। ਜੇ ਤੁਸੀਂ ਇੰਟਰਸਟ ਰੇਟ ਨੂੰ ਆਪਾਂ ਅੱਖੋਂ ਪਰੋਖਾ ਵੀ ਕਰ ਦਈਏ ਕਿ ਜੇ ਹਰ ਬੰਦਾ ਹਰ ਮਹੀਨੇ ਆਪਣਾ ਕ੍ਰੈਡਿਟ ਕਾਰਡ ਲੈ ਕੇ ਫੁੱਲੀ ਵੀ ਪੇ ਕਰ ਦਿੰਦਾ, ਤੇ ਤਾਂ ਵੀ ਬੈਂਕ ਜਿਹੜੇ ਨੇ ਤਾਂ ਜ਼ਿਆਦਾ ਪੈਸੇ ਬਣਾਉਂਦੇ ਨੇ। ਫੋਰ ਐਗਜ਼ਾਮਪਲ ਮੰਨ ਲਓ ਕਿ ਅਸੀਂ $100 ਦੀ ਚੀਜ਼ ਲੈਣੀ ਹੈ, ਮੈਂ ਤੁਹਾਨੂੰ $100 ਦਿੱਤਾ, ਤੁਸੀਂ ਗਾਂ 100 ਦਿੱਤਾ, ਉਹਦੇ ਤੇ ਬੈਂਕ ਨੂੰ ਕੋਈ ਪੈਸਾ ਨਹੀਂ ਬਣਦਾ। ਹੁਣ ਜਿੰਨੀ ਵਾਰ $100 ਦੀ ਟ੍ਰਾਂਜੈਕਸ਼ਨ ਕ੍ਰੈਡਿਟ ਕਾਰਡ ਤੇ ਹੁੰਦੀ ਹੈ, ਉਹ 2 ਤੋਂ ਲੈ ਕੇ 3.5% ਜਿਹੜੀ ਆ ਉਹ ਟ੍ਰਾਂਜੈਕਸ਼ਨ ਫੀ ਚਾਰਜ ਕਰਦੇ ਨੇ, ਜਿੱਥੇ ਉਹ ਪੈਸੇ ਬਣਾਉਂਦੇ ਨੇ। ਸੋ ਉਹਦੇ ਵੱਖਰੇ ਲਾਲਚ ਨੇ, ਕਿਤੇ ਮਨੀ ਬੈਕ ਹੈ, ਕਿਤੇ ਮਾਈਲਸ ਨੇ, ਕਿਤੇ ਹੋਟਲ ਦੀਆਂ ਨਾਈਟਸ ਨੇ, ਤੇ ਮਤਲਬ ਉਹ ਜਿੱਦੇ ਵੀ ਹੈਗੇ ਨੇ ਜਿਹਦੇ ਕਰਕੇ ਲੋਕੀ ਕ੍ਰੈਡਿਟ ਕਾਰਡ ਨੂੰ ਜ਼ਿਆਦਾ ਯੂਜ਼ ਕਰਦੇ ਨੇ। ਪਲੱਸ ਹੁਣ ਜੇ ਆਪਾਂ ਮੰਨ ਲਓ ਕਿ 10% ਦੀ ਆਪਾਂ ਗੱਲ ਕਰ ਰਹੇ ਹਾਂ, 10% ਦੀ ਗੱਲ ਕਰ ਰਹੇ ਹਾਂ, ਸੋ ਡੈਫੀਨਿਟਲੀ ਫਰਕ ਤੇ ਬਹੁਤ ਹੈ। ਜਿੱਥੇ ਆਪਾਂ ਨੂੰ ਤਕਰੀਬਨ 125 ਸਾਲ ਲੱਗਣੇ ਹੁਣ, ਤੇ ਹੁਣ 31 ਸਾਲ ਚ, ਆਲਮੋਸਟ 32 ਸਾਲ ਚ ਪੇ ਆਫ ਹੋਣੇ ਨੇ ਮਾਰਗੇਜ ਜਿੰਨਾ। ਐਗਜ਼ੈਕਟਲੀ। ਔਰ ਪਲੱਸ ਇਹ ਹੈ ਕਿ ਤੁਹਾਡਾ ਜਿਹੜਾ 50,000 ਦਾ ਤੁਸੀਂ $85,000 ਟੋਟਲ ਦੇਣਾ। ਸੋ ਈਵਨ ਜੇ ਆਪਾਂ ਇਹ ਵੀ ਕੰਪੈਰੀਜ਼ਨ ਕਰੀਏ, 10% ਵੀ ਹੋ ਜਾਂਦਾ, ਸਟਿਲ ਕ੍ਰੈਡਿਟ ਕਾਰਡ ਡੈਟ ਜਿਹੜਾ ਹੈਗਾ, ਇਟਸ ਸਟਿਲ ਗੋਇੰਗ ਟੂ ਬੀ ਮੇਜਰ ਪ੍ਰੋਬਲਮ। ਇਹ ਨਹੀਂ ਕਿ ਪ੍ਰੋਬਲਮ ਇਹਨੂੰ ਬਿਲਕੁਲ ਖਤਮ ਹੋ ਜਾਏਗਾ। ਉਹਨੇ ਜੇ ਮਿਨੀਮਮ ਪੇਮੈਂਟ ਦੇ ਰਹੇ, ਪਰ ਕੀ ਰਾਸ਼ਟਰਪਤੀ ਵਾਕਿਆ ਕਰ ਸਕਦੇ ਇਹ ਸਾਰਾ ਕੁਝ? ਕੀ ਪ੍ਰਾਈਵੇਟ ਕੰਪਨੀ ਨੂੰ ਡਿਕਟੇਟ ਹੈ, ਉਹਨਾਂ ਦੇ ਕੋਲ ਸ਼ਕਤੀ ਹੈਗੀ ਆ? ਬਿਲਕੁਲ ਵੀ ਇਹਨਾਂ ਕੋਈ ਪੋਸੀਬਲ ਨਹੀਂ ਹੈਗਾ, ਕਿਸੇ ਤਰੀਕੇ ਦਾ ਵੀ ਹੈ ਨਹੀਂ। ਪਰ ਇਹ ਜਿਹੜੀ ਅੱਗੇ ਆਪਾਂ ਗੱਲ ਕੀਤੀ ਸੀ ਕਿ ਆਉਣ ਵਾਲੇ ਟਾਈਮ 'ਚ ਇਹੀ ਕਹਿਣਾ ਕਿ ਹਾਂਜੀ ਦੇਖੋ ਮੈਂ ਤੇ ਬਹੁਤ ਕੋਸ਼ਿਸ਼ ਕੀਤਾ ਸੀ, ਮੈਂ ਤੇ ਪ੍ਰਪੋਜ਼ ਕਰਦਾ ਪਿਆ, ਜਿੱਦਾਂ ਉਹ ਐਗਜ਼ਾਮਪਲ ਅੱਗੇ ਵੀ ਤੁਸੀਂ ਯੂਜ਼ ਕਰਦੇ ਹੁੰਦੇ ਕਈ ਵਾਰ ਕਿ ਉਹ ਬਾਂਦਰ ਬਣ ਗਿਆ ਹੈ ਰਾਜਾ। ਸੇਮ ਗੱਲ ਹੀ ਕਿ ਹਾਂਜੀ ਮੈਂ ਜਿੰਨੀਆਂ ਛਾਲਾਂ ਮਾਰ ਸਕਦਾ ਮੈਂ ਮਾਰ ਲਈਆਂ, ਮੇਰੇ ਹੱਥ ਪੱਲੇ ਕੁਛ ਨਹੀਂ ਹੈਗਾ। ਅਸੀਂ ਸਾਡੀਆਂ ਇੰਟੈਂਸ਼ਨ ਚੰਗੀਆਂ ਨੇ, ਕਿਉਂਕਿ ਜਿਹੜਾ ਮਾਗਾ ਦਾ ਬੇਸ ਆ ਉਹ ਕਹਿੰਦਾ ਜੀ ਹਾਂ ਸਾਡਾ ਲੀਡਰ ਕੰਮ ਨਹੀਂ ਭਾਵੇਂ ਹੋਇਆ, ਪਰ ਉਹਦੀਆਂ ਇੰਟੈਂਸ਼ਨ ਚੰਗੀਆਂ ਹਨ। ਮੈਂ ਆ ਪ੍ਰਪੋਜ਼ ਕੀਤਾ ਹੈ। I don't think ਕਿ ਕੈਪੀਟਲ, ਔਰ ਜੇ ਮੰਨ ਲਓ ਫੋਰ ਐਗਜ਼ਾਮਪਲ ਕਿ ਕਿਸੇ ਤਰ੍ਹਾਂ ਇਹ ਕਾਨੂੰਨ ਵੀ ਪਾਸ ਕਰ ਦਿੰਦੇ ਨੇ, ਲਾਅ 'ਚ ਵੀ ਲੈ ਕੇ, the country is going to collapse, ਕਿਉਂਕਿ ਸਾਰਾ ਜਿਹੜਾ ਸਭ ਤੋਂ ਵੱਡੀ ਜਿਹੜੀ GDP ਡਿਪੈਂਡ ਕਰਦੀ ਹੈ ਕੰਜ਼ਿਊਮਰ ਸਪੈਂਡਿੰਗ ਤੇ ਡਿਪੈਂਡ ਕਰਦੀ ਹੈ। ਜੇ ਕੰਜ਼ਿਊਮਰ ਕ੍ਰੈਡਿਟ ਕਾਰਡ ਕੰਪਨੀਆਂ 10% ਤੇ ਸਰਵਾਈਵ ਨਹੀਂ ਕਰ ਸਕਦੀਆਂ, 10% ਤੇ ਸਰਵਾਈਵ ਨਹੀਂ ਕਰ ਸਕਦੀਆਂ, ਲੋਕਾਂ ਦੀ ਸਪੈਂਡਿੰਗ ਖਤਮ ਹੋਣੀ, ਜਦੋਂ ਲੋਕਾਂ ਦੀ ਸਪੈਂਡਿੰਗ ਖਤਮ ਹੋ ਜਾਣੀ ਹੈ। ਦੇਖੋ ਕਿ ਅੱਜ ਤੋਂ 40-50 ਸਾਲ ਪਹਿਲਾਂ ਜਿਹੜਾ ਇੰਡੀਆ ਹੁੰਦਾ ਸੀ ਇੰਨਾ ਗਰੀਬ ਕਿਉਂ ਸੀ? ਬਿਕੋਜ਼ ਹਰ ਬੰਦਾ ਉਹੀ ਸਪੈਂਡ ਕਰਦਾ ਜਿਹੜਾ ਪੈਸਾ ਉਹਦੇ ਕੋਲ ਹੁੰਦਾ ਹੈ, ਜਿਹੜਾ ਕੈਸ਼ ਪਿਆ ਉਹ ਵੀ ਨਹੀਂ ਪੂਰਾ ਕਰਦਾ। ਜੇ ਮੰਨ ਲਓ ਕਿ ਮੇਰੇ ਕੋਲ 50,000 ਰੁਪਇਆ ਤੇ ਸ਼ਾਇਦ ਮੈਂ 5,000 ਦਾ ਸਕੂਟਰ ਲੈਣਾ, ਇਹ ਨਹੀਂ ਕਿ 50,000 ਰੁਪਇਆ ਤਾਂ 50,000 ਦੀ ਗੱਡੀ ਲਾਈ ਆਪਾਂ।
ਹੂੰ, ਪਰ ਹੂੰ, ਜੇ ਹੂੰ। ਸਾਡੇ ਕੋਲ 10,000 ਵੀ ਨਹੀਂ ਹੁੰਦਾ ਤੇ ਅਸੀਂ ਤੇ ਲੱਖ ਡਾਲਰ ਦੀ ਗੱਡੀ ਲੈ ਆਉਂਦੇ ਹਾਂ। ਸੋ ਟੈਕਨੀਕਲੀ ਅਸੀਂ ਉਹ ਪੈਸਾ ਵੀ ਸਪੈਂਡ ਕਰਦੇ ਜਿਹੜਾ ਅਸੀਂ ਪੈਸਾ ਅਗਲੇ 10 15 20 40 50 ਸਾਲ ਚ ਸੋ ਕਮਾਉਂਦੇ। ਕੰਪਨੀਆਂ ਜੇ 10% ਕਰਦੀਆਂ ਤਾਂ ਮਤਲਬ ਉਹ ਤਾਂ ਕਿੰਨਿਆਂ ਦੇ ਕਾਰਡ ਕੈਂਸਲ ਹੋ ਜਾਣੇ, ਜਿੰਨੇ ਹਾਈ ਰਿਸਕ ਕੰਜ਼ਿਊਮਰ ਆ, ਕਸਟਮਰ ਆ, ਜਿਨ੍ਹਾਂ ਨੂੰ ਪਤਾ ਵੀ ਇਹਨਾਂ ਤੋਂ ਮੁੜ ਨਹੀਂ ਸਕਦਾ, ਉਹਨਾਂ ਨੂੰ ਕਾਰਡ ਕਿਉਂ ਦਊਗੀ ਉਹ ਕੰਪਨੀ? ਐਗਜ਼ੈਕਟਲੀ, ਉਹ ਚਾਰਜ ਰੇਟ ਇਸ ਕਰਕੇ ਹਾਈ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿਉਂਕਿ ਇਹ ਹਾਈ ਰਿਸਕ ਹੈ, ਦੈਟਸ ਵਾਈ ਦੇ ਕੈਨ ਚਾਰਜ ਮੋਰ। ਔਰ ਜਦੋਂ ਕ੍ਰੈਡਿਟ ਕਾਰਡ ਨਹੀਂ ਹੋਣਗੇ ਤੇ ਉਹਨਾਂ ਨੇ ਸਪੈਂਡਿੰਗ ਨਹੀਂ ਕਰਨੀ, ਨਾ ਦੁਕਾਨਾਂ ਦੇ ਸਮਾਨ ਵਿਕਣਾ, ਮਤਲਬ ਟੋਟਲ ਇਕਨੋਮੀ ਕਲਾਪਸ ਕਰ ਜਾਣੀ ਹੈ, ਮਤਲਬ ਇਟ ਕੈਨ ਬਿਕਮ ਅ ਥਰਡ ਵਰਲਡ ਕੰਟਰੀ। ਸੋ ਇਹ ਜੇ ਪਹਿਲੀ ਗੱਲ ਤੇ ਪੋਸੀਬਲ ਨਹੀਂ, ਪ੍ਰੈਜ਼ੀਡੈਂਟ ਦੀ ਅਥਾਰਟੀ ਨਹੀਂ ਹੈਗੀ ਔਰ ਟਵੀਟ ਕਰਕੇ ਤੇ ਬਿਲਕੁਲ ਅਥਾਰਟੀ ਹੈ ਨਹੀਂ। ਔਰ ਜੇ ਆਪਾਂ ਬਿਲਕੁਲ ਹਾਈਪੋਥੈਟੀਕਲ ਸਿਨੈਰੀਓ ਲੈ ਲਏ ਕਿ ਹਾਂ ਵੀ ਇਹ ਹਾਊਸ ਸੈਨੇਟ ਵੀ ਕਰਕੇ ਆਪਣਾ ਕੋਰਟ 'ਚ ਵੀ ਪਾਸ ਕਰ ਲੈਂਦੇ ਨੇ ਤੇ ਇਹ ਜਿਹੜਾ ਇੱਕ ਇਕਨੋਮੀ ਨੂੰ ਸਸਟੇਨ ਨਹੀਂ ਕਰ ਸਕਦੀ, ਦੈਨ ਜਿਹੜੀ ਸਿਸਟਮ ਟੋਟਲ ਉਹ ਕਰੈਪਟ ਕਰ ਜਾਏਗਾ। ਬਿਕੋਜ਼ ਹਰ ਵਾਰੀ ਦੇਖੋ ਤੁਸੀਂ, ਜਦੋਂ ਵੀ ਕ੍ਰਿਸਮਸ ਆਉਂਦੀ ਹੈ, ਜਦੋਂ ਥੈਂਕਸਗਿਵਿੰਗ ਆਉਂਦੀ ਹੈ, ਸਾਰੀ ਦੀ ਸਾਰੀ ਜਿਹੜੀ ਜੀਡੀਪੀ ਤੇ ਹੁੰਦੀ ਹੈ ਕਿ ਹਾਂ ਵੀ ਆ ਕੰਜ਼ਿਊਮਰ ਸਪੈਂਡਿੰਗ ਕਿੰਨੀ, ਹਰ ਮਹੀਨੇ ਆਪਾਂ ਕੰਜ਼ਿਊਮਰ ਸਪੈਂਡਿੰਗ। ਆਂਕੜਾ ਹੀ ਉਹ ਹੁੰਦਾ, ਸਾਈਬਰ ਮੰਡੇ ਤੇ ਕਿੰਨੀ ਸੇਲ ਹੋਈ, ਬਲੈਕ ਫਰਾਈਡੇ ਤੇ ਕਿੰਨਿਆਂ ਲੋਕਾਂ ਨੇ ਕਿੰਨੇ ਮਿਲੀਅਨ ਬਿਲੀਅਨ ਟ੍ਰਿਲੀਅਨ ਕਿੰਨੇ ਸਪੈਂਡ ਕੀਤੇ ਆ, ਇਹੀ ਨੰਬਰ ਚੱਲਦੇ ਆ। ਐਗਜ਼ੈਕਟਲੀ, ਤੇ ਜੇ ਹੁਣ ਇਹੀ ਆਪਾਂ ਬੰਦ ਕਰ ਦਿੱਤਾ ਤੇ ਆਈ ਥਿੰਕ ਕੱਲ ਨੂੰ ਇਹ ਕਹਿ ਦੇਣਗੇ ਕਿ ਆਪਾਂ ਜੇ ਮੋਰਗੇਜ ਦੇ ਵੀ ਕੈਪ ਕਰ ਦੇਣਾ। ਆਫਕੋਰਸ ਮੋਰਗੇਜ ਦੇ ਵੀ ਕੈਪ ਕਰਨਾ, ਜੇ ਕੰਜ਼ਿਊਮਰ ਦੇ ਪਰਸਪੈਕਟਿਵ ਨਾਲ ਦੇਖੀਏ ਤਾਂ 2% ਇਜ਼ ਗੁੱਡ ਇੰਟਰਸਟ ਰੇਟ, ਬਟ ਹੂੰ। ਇਕਨੋਮੀ ਜਿਹੜੀ ਹੈ, ਜਿਹੜੇ ਬੈਂਕ ਨੇ ਉਹ ਕਿੱਦਾਂ ਸਸਟੇਨ ਕਰਨਗੇ। ਹੁਣ ਵਾਕਈ ਵੀ ਗੱਲ ਕਰ ਰਹੇ ਨੇ ਧੱਕੇ ਨੂੰ, ਚੇਅਰਮੈਨ ਪਾਵਲ ਨੂੰ ਤੰਗ ਕਰਦੇ ਪਏ ਨੇ ਕਿ ਹਾਂ ਵੀ ਤੁਸੀਂ ਸੁਪਰਫਿਸ਼ਲੀ ਰੇਟ ਘੱਟ ਕਰੋ। ਔਰ ਆਰਥਰ ਬਰਨਸ ਜਿਹੜਾ ਚੇਅਰਮੈਨ ਪਾਵਲ ਦਾ ਇਕੁਇਵਲੈਂਟ ਹੀ, ਜਦੋਂ ਰਿਚਰਡ ਨਿਕਸਨ ਹੈਗਾ ਸੀ ਪ੍ਰੈਜ਼ੀਡੈਂਟ, ਉਹਨਾਂ ਨੇ ਸੇਮ ਗੱਲ ਕੀਤੀ ਸੀ। ਜਦੋਂ ਉਹਨਾਂ ਨੇ ਧੱਕੇ ਨਾਲ ਫੋਰਸਫੁਲੀ ਉਹਨੂੰ, ਇਨਫੈਕਟ ਆਰਥਰ ਬਰਨਸ ਨੂੰ ਨਿਕਸਨ ਨੇ ਬਲੈਕਮੇਲ ਕਰਕੇ ਅੱਛਾ। ਰੇਟ ਘਟਾ ਦਿੱਤੇ। ਵਿਦਿਨ 2 ਇਅਰਸ ਇਕਨੋਮੀ ਬੂਮ, ਜੌਬਾਂ ਵੱਧ, ਇਨਫਲੇਸ਼ਨ ਘਟ। ਬਟ ਵਿਦਿਨ 2 ਇਅਰਸ, ਕਿਉਂਕਿ ਉਹ 70 ਤੋਂ ਲੈ ਕੇ 78 ਤੱਕ ਹੋ ਰਿਹਾ ਆਰਥਰ ਬਰਨਸ ਜਿਹੜਾ ਹੈ ਟ੍ਰੈਜਰੀ ਸੈਕਟਰੀ। ਉਹਦੇ ਬਾਅਦ ਜੇ ਤੁਸੀਂ ਗੱਲ ਵੇਖੋ ਤਾਂ ਪਹਿਲਾਂ 9%, 15%, ਤੇ ਇਸ ਕੰਟਰੀ ਨੇ 18% ਤੱਕ ਇੰਟਰਸਟ ਰੇਟ ਦੇਖੇ ਨੇ, ਜਿਹੜਾ ਉਹ ਸੁਪਰਫਿਸ਼ਲੀ ਰੇਟ ਡ੍ਰੌਪ ਕਰਕੇ ਆਏ ਹਨ। ਤੇ ਹੁਣ ਜੇ ਰੇਟ ਡ੍ਰੌਪ ਕਰ ਦਿੰਦੇ ਨੇ, ਸਾਨੂੰ ਤਾਂ ਚੰਗਾ ਲੱਗਣਾ, ਇਸ ਟਾਈਮ ਸਾਰਿਆਂ ਨੂੰ ਚੰਗਾ ਲੱਗਣਾ, ਬਿਕੋਜ਼ ਕੈਪੀਟਲ ਜ਼ਿਆਦਾ ਅਵੇਲੇਬਲ ਹੋ ਜਾਣੀ ਹੈ, ਇਨਫਲੇਸ਼ਨ ਛਾਲਾ ਮਾਰ ਕੇ ਵੱਧ ਜਾਣੀ ਹੈ। ਸੋ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ। ਔਰ ਅਨਫੋਰਚੂਨੇਟਲੀ ਇਹ ਜੋ ਚੱਲਦਾ ਪਿਆ, ਇਹ ਸਿਚੁਏਸ਼ਨ, ਇਹ ਸਿਸਟਮ ਜਿਹੜਾ ਚੱਲਦਾ ਪਿਆ, ਇਹ ਪਿਛਲੇ ਕਈ ਸੌ ਸਾਲ, ਆਲਮੋਸਟ 100 ਇਅਰਸ ਤੋਂ ਚੱਲਦਾ ਪਿਆ, ਜਿਹੜਾ ਸਿਸਟਮ ਹੈ ਕ੍ਰੈਡਿਟ ਕਾਰਡ ਦਾ ਜਾਂ ਬਾਕੀ ਮੌਰਗੇਜ ਦਾ ਚੱਲਦਾ ਪਿਆ। ਹੂੰ, 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 ਹੂੰ। ਇਹਨੂੰ ਡਿਸਟਰਬ ਕਰ ਸੋ ਬੇਸਿਕਲੀ ਨਿਰਮਲਵਾਨ ਜੀ, ਤੁਸੀਂ ਇਹ ਕਹਿਣਾ ਚਾਹੁੰਦੇ ਵੀ ਜੇ ਕ੍ਰੈਡਿਟ ਨਹੀਂ ਆ ਤਾਂ ਅਮਰੀਕਾ ਕੋਲੈਪਸ ਕਰ ਜਾਊਗਾ, ਕ੍ਰੈਡਿਟ ਕਾਰਡ ਦੇ ਸਾਰੇ ਅਮਰੀਕਾ ਚੱਲ ਰਿਹਾ ਹੈ। ਕ੍ਰੈਡਿਟ ਕਾਰਡ ਇਜ਼ ਅ ਬਿਗ ਫੈਕਟਰ। ਸਿਰਫ ਕ੍ਰੈਡਿਟ ਕਾਰਡ ਦੇ ਸਹਾਰੇ ਨਹੀਂ ਚੱਲ ਰਿਹਾ, ਪਰ ਬੇਸਿਕ ਫੈਕਟਰ ਕ੍ਰੈਡਿਟਸ ਦੇ ਸਿਰ ਤੇ ਚੱਲ ਰਿਹਾ। ਤੁਸੀਂ ਦੇਖੋ, ਹਰ ਵਾਰੀ ਕ੍ਰੈਡਿਟ ਖਤਮ ਹੋ ਗਿਆ, ਦੁਬਾਰਾ ਆਪਾਂ ਬਿੱਲ ਵਧਾਉਣੇ ਨੇ, ਕਿਦਾਂ ਕ੍ਰੈਡਿਟ ਸਕੀਲਿੰਗ ਵਧਾਉਣੀ ਹੈ। ਕ੍ਰੈਡਿਟ ਕਾਰਡ ਤੇ ਨਹੀਂ ਚੱਲ ਰਿਹਾ, ਡੈਟ ਸੀਲਿੰਗ ਜਿਹੜੀ ਵਧਾਉਂਦੇ ਆ। ਹਾਂ। ਕ੍ਰੈਡਿਟ ਤੇ ਹੀ ਸਾਡੇ ਕਰਜ਼ਾ ਲੈ ਕੇ ਚੱਲਦਾ ਪਿਆ। ਕਰਜ਼ਾ ਹੀ ਉਹਨਾਂ ਜ਼ਿਆਦਾ ਸਪੈਂਡ ਕਰਦੇ ਪਏ ਜਿੰਨਾ ਸਾਡੇ ਕੋਲ ਪੈਸਾ ਨਹੀਂ ਹੈਗਾ। ਜੇ ਮੰਨ ਲਓ ਫਾਰ ਐਗਜ਼ਾਮਪਲ ਆਪਾਂ ਕ੍ਰੈਡਿਟ ਨਾ ਮਿਲੇ ਤਾਂ ਆਪਾਂ ਘਰ ਹੀ ਨਾ ਲੈ ਸਕੀਏ। ਹੁਣ ਜੇ ਮਿਲੀਅਨ ਦਾ ਘਰ ਆ ਤਾਂ ਪਹਿਲਾਂ $1 ਮਿਲੀਅਨ ਇਕੱਠਾ ਕਰਾਂਗੇ, ਜੋ $1 ਮਿਲੀਅਨ ਇਕੱਠਾ ਹੋਣਾ ਉਹ ਘਰ 3 ਮਿਲੀਅਨ ਦਾ ਹੋ ਜਾਣਾ। ਸੋ ਵੀ ਵਿਲ ਨੈਵਰ ਏਬਲ ਟੂ ਕੈਚ ਅਪ। ਸੋ ਅੱਛਾ, ਪਰ ਇਹਦੇ ਵਿੱਚ ਇੱਕ ਚੀਜ਼ ਨਾਲ ਇਹ ਵੀ ਆ, ਹੁਣ ਜਿੱਦਾਂ ਕਹਿ ਲਓ ਵੀ ਜਿੱਦਾਂ ਤੁਸੀਂ ਕਿਹਾ ਵੀ ਇਹ ਕਹਿ ਰਹੇ ਆ ਵੀ ਅਸੀਂ ਤਾਂ ਲੋਕਾਂ ਦੀ ਭਲਾਈ ਲਈ ਆ ਜਾਂ ਜੇ ਹੈ ਉਹ ਹੈ, ਇਹ ਸਾਰੀਆਂ ਚੀਜ਼ਾਂ ਕਹਿੰਦੇ ਆ, ਪਰ ਜਿਹੜੀਆਂ ਸੰਸਥਾਵਾਂ ਐਕਚੁਅਲ 'ਚ ਲੋਕਾਂ ਦੀ ਮਦਦ ਕਰਨ ਵਾਲੀਆਂ ਉਹ ਤਾਂ ਬੰਦ ਕਰਤੀਆਂ। ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਆ, ਉਹ ਉਹਨਾਂ ਨੇ ਡੈਡ ਕਰਤੀ। ਜਿਹੜੀਆਂ ਇੱਦਾਂ ਦੀਆਂ ਕੰਪਨੀਆਂ ਲੋਕਾਂ ਨੂੰ ਓਵਰਚਾਰਜ ਕਰਦੀਆਂ ਸੀਗੀਆਂ ਜਾਂ ਉਹ ਸਾਰੀਆਂ ਚੀਜ਼ਾਂ ਸੀ, ਲੋਕਾਂ ਨੂੰ ਇਵੈਂਚੁਅਲੀ ਕਈ ਵਾਰੀ ਮਨੀ ਵਾਪਸ ਮਿਲ ਜਾਂਦੀ ਸੀ ਕਿਉਂਕਿ ਇਹਨਾਂ ਕੰਪਨੀਆਂ ਨੇ ਧੋਖੇ ਦੇ ਨਾਲ ਤੁਹਾਡੇ ਤੋਂ ਪੈਸੇ ਡਾਲਰ ਲਿਆਏ ਸੀ, ਉਹ ਤਾਂ ਮਹਿਕਮਾ, ਉਹਦਾ ਬਿਊਰੋ ਡਨ ਕਰਤਾ, ਡੈਡ ਕਰਤਾ। ਸੋ ਫਿਰ ਇਹ ਕਹਿਣ ਦੀ ਗੱਲ ਹੋਰ ਆ ਤੇ ਕਰਨ ਦੀ ਗੱਲ ਹੋਰ ਹੋ ਗਈ। 100% ਬਿਲਕੁਲ ਤੁਸੀਂ ਸਹੀ ਪੁਆਇੰਟ ਕੀਤਾ ਜੀ ਨੇ, ਬੜਾ ਇੰਪੋਰਟੈਂਟ ਪੁਆਇੰਟ ਜਿਹੜਾ ਤੁਸੀਂ ਲੈ ਕੇ ਆਏ ਰਾਜਕਰਨ, ਕਿ ਇਹਨਾਂ ਨੇ ਕਿਦਾਂ ਉਹ CFPB ਜਿਹੜੀ ਬੰਦ ਕਰ ਦਿੱਤੀ। CFPB ਇੰਨਾ ਸਟਰੋਂਗ ਅਦਾਰਾ ਹੀ ਕਿ ਜਿਹੜਾ ਟੋਟਲੀ ਕੰਜ਼ਿਊਮਰ ਦੇ ਵਾਸਤੇ ਜਿਹੜੇ ਫਾਈਨੈਂਸ਼ੀਅਲੀ ਜਿਹੜੇ ਕੋਈ ਵੀ ਫਰਾਡ ਹੁੰਦਾ ਪਿਆ, ਜੋ ਬੈਂਕ ਕਰਦੇ, ਕ੍ਰੈਡਿਟ ਯੂਨੀਅਨ ਕਰਦੇ ਪਏ ਨੇ, ਜਾਂ ਕੋਈ ਮੌਰਗੇਜ ਕੰਪਨੀਆਂ ਕਰਦੀਆਂ ਪਈਆਂ ਨੇ, ਜਾਂ ਕੋਈ ਕਲੈਕਸ਼ਨ ਕੰਪਨੀਆਂ ਕਰਦੀਆਂ ਨੇ, ਜਾਂ ਕੋਈ ਵੀ ਕੰਪਨੀ ਸਾਡੇ ਵਰਗੀ ਜਿਹੜੀ ਕੋਈ ਵੀ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਕੰਮ ਕਰਦੀ ਪਈ ਹੈ, ਜਦੋਂ ਵੀ ਤੁਸੀਂ ਫਾਈਨੈਂਸ਼ੀਅਲੀ ਕੇ ਕਸਟਮਰ ਨਾਲ ਫਰਾਡ ਕਰਦੇ ਹੋ, ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਹੀ ਪਹਿਲਾਂ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਉਹਨਾਂ ਨੂੰ ਟੂਥਲੈਸ ਕਰ ਦਿੱਤਾ, ਹੁਣ ਉਹ ਯੂਜ਼ਲੈਸ ਕਰ ਦਿੱਤੀ ਹੈ। ਹੁਣ ਜੇ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਦੀ ਕੋਈ ਸਿਕਿਉਰਿਟੀ ਹੈਗੀ ਤਾਂ ਡਿਪੈਂਡਿੰਗ ਔਨ ਸਟੇਟ, ਔਰ ਜਿਹੜੀਆਂ ਰਿਪਬਲਿਕਨਸ ਮੋਸਟਲੀ ਸਟੇਟ ਨੇ ਉਹਦੇ ਵਿੱਚ ਵੀ ਕੋਈ ਈਵਨ ਰਿਪਬਲਿਕਨ ਕੀ ਤੁਸੀਂ ਡੈਮੋਕ੍ਰੇਟ ਸਟੇਟ ਵੀ ਲਾਓ, ਰਿਪਬਲਿਕਨ ਸਟੇਟ ਦੇ ਵਿੱਚ ਵੈਸੇ ਹੀ ਕੰਜ਼ਿਊਮਰ ਦਾ ਇੰਨਾ ਜ਼ਿਆਦਾ ਧਿਆਨ ਨਹੀਂ ਕਰਦੀਆਂ ਪਈਆਂ। ਤੇ ਡੈਮੋਕ੍ਰੇਟ ਸਟੇਟ ਦਾ ਇਹ ਪ੍ਰੋਬਲਮ ਹੈ ਕਿ ਦੇ ਡੋਂਟ ਕੇਅਰ, ਉਹ ਇੰਨੀਆਂ ਮਤਲਬ ਕਿ ਲੇਡ ਬੈਕ ਤੇ ਲੇਜ਼ੀ ਹੈਗੇ ਨੇ, ਦੇ ਡੋਂਟ ਰੀਲੀ ਕੇਅਰ। ਸੋ ਜਨਰਲੀ ਜੇ ਆਪਾਂ ਕੰਜ਼ਿਊਮਰ ਫਰਾਡ ਦੀ ਗੱਲ ਕਰੀਏ, ਉਹਨੂੰ ਇਹਨਾਂ ਨੇ ਬਿਲਕੁਲ ਖਤਮ ਕਰ ਦਿੱਤਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਫਰਾਡ ਵਧਣੇ ਨੇ ਤੇ
ਉਹਦੇ ਵਿੱਚ ਜਿਹੜਾ ਇਹ ਸਭ ਤੋਂ ਵੱਡਾ ਜਿਹੜਾ ਦਾ ਰੀਜ਼ਨ ਇਹ ਹੈ, ਔਰ ਜਿਹੜੇ ਵੱਧ ਰਹੇ ਨੇ, ਇੱਕ CFPB ਜਿਹੜੀ ਆ ਉਹ ਬੰਦ ਕਰ ਦਿੱਤੀ। ਨਹੀਂ, ਸੋ ਇਹ ਕਾਫੀ ਕੁਛ ਚਲੋ ਚੱਲ ਰਿਹਾ। ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਆ ਤੇ ਖਾਣ ਵਾਲੇ ਹੋਰ ਆ। ਲੋਕਾਂ ਨੂੰ ਚਿਹਰਾ ਕੁਛ ਹੋਰ ਦਿਖਾਇਆ ਜਾ ਰਿਹਾ ਤੇ ਅੰਦਰ ਖਾਤੇ ਜੜ੍ਹਾਂ ਕਿੰਨਾਂ ਦੀਆਂ ਵੱਢ ਹੋ ਰਹੀਆਂ। ਲੋਕਾਂ ਨੂੰ ਆਪ ਸਮਝਣਾ ਜਿਹੜਾ ਉਹ ਪੈਣਾ ਵੀ ਇਹ ਸਾਰਾ ਕੁਛ ਕੀ ਇਸ ਦੇ ਵਿੱਚ ਚੱਲ ਰਿਹਾ। ਅੱਛਾ, ਹੁਣ ਇਹ ਕਰਜ਼ੇ ਦੀ ਆਸ ਉਮੀਦ 10% ਵਾਲੇ ਕਈ ਲੋਕ ਹੁਣ ਵੇਟ ਕਰਨਗੇ, ਚੱਲ ਕੋਈ ਨਹੀਂ 10% ਹੋ ਲੈਣ ਦੇ ਫਿਰ ਆਪਾਂ ਕਰਾਂਗੇ। ਇਹੋ ਜਿਹੇ ਮਾਮਲੇ ਦੇ ਵਿੱਚ ਪਤਾ ਨਹੀਂ ਹੋਣਾ ਨਹੀਂ ਹੋਣਾ, ਜੋ ਕਿ ਨਾ ਹੋਣ ਦੇ ਵੱਲ ਨੂੰ ਹੀ ਅਸਾਰ ਜ਼ਿਆਦਾ ਆ। ਲੋਕ ਕਿਤੇ ਵੇਟ ਹੀ ਨਾ ਕਰਦੇ ਰਹਿਣ, ਕਰਜ਼ੇ ਦਾ ਪਹਾੜ ਤਾਂ ਹੋਰ ਭਾਰਾ ਹੁੰਦਾ ਜਾਣਾ। ਐਗਜ਼ੈਕਟਲੀ। ਦੇਖੋ ਜਿੱਦਾਂ ਆਪਾਂ ਅੱਗੇ ਵੀ ਗੱਲ ਕਰ ਰਹੇ ਹਾਂ, ਸਾਲਾਂ ਦੀ ਤੇ ਟੋਟਲ ਕਿੰਨੇ ਪੈਸੇ ਪੇ ਕਰਨੇ ਨੇ ਤੇ ਕਿੰਨੇ ਟਾਈਮ ਲੱਗ ਜਾਣੇ ਨੇ। ਪਰ ਜੇ ਆਪਾਂ ਓਵਰਆਲ ਗੱਲ ਵੀ ਕਰੀਏ ਕਿ ਇੰਨੇ ਸਾਲ ਜੇ ਹੋ ਵੀ ਜਾਏ, ਫੋਰ ਐਗਜ਼ਾਮਪਲ ਹੋ ਵੀ ਜਾਏ, ਫਿਰ ਵੀ ਤੁਹਾਨੂੰ ਜਿਹੜਾ ਤੁਸੀਂ ਕਰਜ਼ਾ ਦੋ, ਜੇ ਆਪਾਂ ਡੈਟ ਸੈਟਲਮੈਂਟ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤੇ ਆਇਡੈਂਟੀਫਾਈ ਕਰਨੀ ਹੈ ਕਿ ਗਵਰਨਮੈਂਟ ਵੀ, ਪ੍ਰੈਜ਼ੀਡੈਂਟ ਟਰੰਪ ਨੂੰ ਵੀ ਪਤਾ ਹੈ ਕਿ ਸਭ ਤੋਂ ਵੱਡੀ ਪ੍ਰੋਬਲਮ ਇਸ ਟਾਈਮ ਕ੍ਰੈਡਿਟ ਕਾਰਡ ਦੇ ਡੈਟ ਦੀ ਹੈਗੀ ਹੈ। Almost 1 point, it's over 1.28, 1.23, so almost close to 1.3 trillion dollar ਜਿਹੜਾ ਇਸ ਟਾਈਮ ਕਰਜ਼ਾ ਸਿਰਫ ਤੇ ਸਿਰਫ ਕ੍ਰੈਡਿਟ ਕਾਰਡ ਦਾ ਚੜਿਆ ਹੋਇਆ। ਸੋ ਦੇ ਨੋ ਕਿ ਪ੍ਰੋਬਲਮ ਉੱਥੇ ਖੜੀ ਹੋਈ ਹੈ। ਜਿੱਦਾਂ ਹੁਣ ਆਪਾਂ 133 ਸਾਲ ਚ ਪੇ ਨਹੀਂ ਕਰਾਂਗੇ ਤੇ ਆਪਾਂ ਆਲਮੋਸਟ 32 ਸਾਲਾਂ ਚ ਪੇ ਕਰਾਂਗੇ। ਸੋ ਜੇ ਕੋਈ ਬੰਦਾ ਇਹ ਸੋਚਦਾ ਕਿ ਅਸੀਂ 32 ਸਾਲ ਚ ਪੇ ਕਰਨ ਨੂੰ ਰੈਡੀ ਹਾਂ ਮਿਨੀਮਮ ਪੇਮੈਂਟ ਦੇ ਵਿੱਚ, ਓਕੇ ਦੈਟ ਕੁਡ ਬੀ ਐਨ ਆਪਸ਼ਨ ਫॉर ਯੂ। ਔਰ ਜਿੱਥੇ ਤੁਸੀਂ 50,000 ਦੇਣਾ ਸੀ ਤੇ ਤੁਸੀਂ $90,000 ਦੇ ਕੇ $85,000 ਦੇ ਕੇ ਛੁੱਟੋਗੇ। ਇਟਸ ਬੈਟਰ ਕਿ ਜਿਹੜੀ ਆਪਸ਼ਨਸ ਅਵੇਲੇਬਲ ਹੈਗੀਆਂ ਨੇ ਕਿ ਜਿਹੜਾ ਤੁਸੀਂ ਮਿਨੀਮਮ ਪੇਮੈਂਟ ਦਿੰਦੇ ਹੋ, ਉਹ ਸੇਮ ਮਿਨੀਮਮ ਪੇਮੈਂਟ ਦੇ ਵਿੱਚ ਤੁਸੀਂ ਆਪਣਾ ਕਰਜ਼ਾ ਜਿਹੜਾ ਸੈਟਲ ਕਰ ਸਕਦੇ ਹੋ ਆਪਣੀ ਮਿਨੀਮਮ ਵਿਦਨ 2 to 4 years ਡਿਪੈਂਡਿੰਗ ਔਨ। ਜੇ ਤੁਸੀਂ ਜ਼ਿਆਦਾ ਪੇਮੈਂਟ ਅਫੋਰਡ ਕਰਦੇ ਹੋ ਛੇਤੀ ਵੀ ਕਰ ਸਕਦੇ ਹੋ। ਆਫਕੋਰਸ ਜਿੰਨੀ ਤੁਹਾਡੀ ਪੇਮੈਂਟ ਵੱਡੀ ਹੁੰਦੀ ਆ ਉਨੀ ਛੇਤੀ ਤੁਸੀਂ ਪੇ ਆਫ ਕਰਦੇ ਹੋ। ਆਪਾਂ ਜਿੰਨੀ ਮਿਹਨਤ ਕਰਦੇ ਉਨੀ ਛੇਤੀ ਆਪਾਂ ਵੇਟ ਲੂਜ਼ ਕਰ ਲੈਂਦੇ ਜੇ ਆਪਾਂ ਹੈਲਥ ਦੀ ਕੰਸਰਨ ਨਾਲ ਗੱਲ ਕਰੀਏ। ਸੋ ਮੈਂ ਇਹੀ ਕਹਿਣਾ ਰਹਿਣਾ ਹਮੇਸ਼ਾ ਕਿ ਜਿਹੜੀ ਕ੍ਰੈਡਿਟ ਕਾਰਡ ਦੀ ਪ੍ਰੋਬਲਮ ਹੈ, ਇਟਸ ਅ ਐਕਸਟ੍ਰੀਮਲੀ ਸੀਰੀਅਸ ਪ੍ਰੋਬਲਮ। ਗੌਰਮੈਂਟ ਨੂੰ ਵੀ ਪਤਾ ਹੈ, ਪਰ ਗੌਰਮੈਂਟ ਜਾਂ ਜਿਹੜੀ ਅਦਾਰੇ ਨੇ ਉਹ ਇਸ ਟਾਈਮ ਮੋਸਟਲੀ ਇੱਕ ਸੁਪਰਫਿਸ਼ਲੀ ਮਿੱਠੀ ਗੋਲੀ ਦੇ ਰਹੀ ਹੈ ਔਰ ਇਸ ਗੱਲ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਗੱਲ ਨਹੀਂ ਜੀ, ਪ੍ਰੋਬਲਮ ਸੋਲਵ ਹੋ ਜਾਏਗੀ। ਪ੍ਰੋਬਲਮ ਸੋਲਵ ਹੋ ਵੀ ਜਾਂਦੀ ਜੇ ਫੋਰ ਐਗਜ਼ਾਮਪਲ, ਤੇ ਸੋਲਵ ਹੋ ਕੇ ਵੀ ਸੋਲਵ ਨਹੀਂ ਹੋਣੀ। ਸੋ ਆਪਾਂ ਨੂੰ ਆਪਣੇ ਇੰਡੀਵਿਜੂਅਲ ਲੈਵਲ ਦੇ ਉੱਤੇ ਐਫਰਟ ਕਰਨੀ ਪੈਣੀਆਂ ਨੇ, ਕਿਉਂਕਿ ਜਦੋਂ ਆਪਣੀ ਸਟਿਮੂਲਸ ਪੈਕੇਜ ਦੀ ਗੱਲ ਕਰਦੀਆਂ ਨੇ, ਆਪਣੀਆਂ ਬੈਂਕਰਪਸੀਆਂ ਦੀ ਗੱਲ ਕਰਨੀਆਂ ਹੁੰਦੀਆਂ ਨੇ, ਚਾਹੇ ਪ੍ਰੈਜ਼ੀਡੈਂਟ ਟਰੰਪ ਹੋਏ ਜਾਂ ਹੋਰ ਵੀ ਐਡਮਿਨਿਸਟ੍ਰੇਸ਼ਨ ਦੇ ਹੋਏ, ਉਹਨਾਂ ਨੇ ਮਲਟੀਪਲ ਟਾਈਮਸ ਕੀਤੀਆਂ ਹੋਈਆਂ ਨੇ। ਮੈਂ ਬੈਂਕਰਪਸੀ ਦੇ ਹੱਕ ਦੇ ਵਿੱਚ ਇਸ ਕਰਕੇ ਨਹੀਂ ਹੈਗਾ ਕਿ ਉਹ ਬੈਂਕਰਪਸੀ ਤੁਸੀਂ ਕਰ ਲੈਂਦੇ ਹੋ ਅੱਜ ਤੇ ਅਗਲੇ 7 ਤੋਂ 10 ਸਾਲ ਵਾਸਤੇ ਤੁਸੀਂ ਤੇ ਬਿਲਕੁਲ ਆਪਣੇ ਯੂਜ਼ਲੈਸ ਹੋ ਜਾਂਦੇ ਫਾਈਨੈਂਸ਼ੀਅਲੀ। ਤੁਹਾਡੀ ਇੱਕ ਤਰ੍ਹਾਂ ਦੀ ਫॉर ਨੈਕਸਟ 7 to 10 years ਫਾਈਨੈਂਸ਼ੀਅਲ ਉਹ ਸੁਸਾਈਡ ਹੈਗੀ ਹੈ। ਪਰ ਇਸ ਟਾਈਮ ਜੇ ਤੁਸੀਂ ਅਪ ਟੂ 60% ਆਪਣਾ ਕਰਜ਼ਾ ਮਾਫ ਕਰਵਾ ਸਕਦੇ ਹੋ, ਐਂਡ ਪਲੱਸ ਵਨ ਆਫ ਦਾ ਓਲਡੈਸਟ ਹੀ ਕੰਪਨੀ ਇੱਥੇ ਹੈਗੇ ਆ, ਆਲਮੋਸਟ 2 ਦਹਾਕੇ ਹੋ ਗਏ ਨੇ, ਔਰ ਇੱਕ ਸਿੰਗਲ ਪੈਨੀ ਅਫਰੰਟ ਨਹੀਂ ਚਾਰਜ ਕਰਦੇ ਜਿੰਨਾ ਤੁਹਾਡਾ ਕਰਜ਼ਾ ਨਹੀਂ ਮਾਫ ਹੋ ਜਾਂਦਾ। ਸੋ ਸਾਡੀ ਕੋਈ ਮੋਟੀਵੇਸ਼ਨ ਨਹੀਂ ਕਿ ਤੁਸੀਂ ਸਾਡੇ ਨਾਲ ਰੋਲ ਕਾਓ ਜਿੰਨਾ ਚਿਰ ਤੁਹਾਨੂੰ ਅਸੀਂ ਪਰਫਾਰਮ ਨਾ ਕਰੀਏ। ਔਰ ਇਹ ਵੀ ਨਹੀਂ ਕਿ ਜੇ ਤੁਹਾਡੇ 4 ਕ੍ਰੈਡਿਟ ਕਾਰਡ ਨੇ ਤੇ ਜਿਹੜਾ ਕ੍ਰੈਡਿਟ ਕਾਰਡ ਚਾਰਜ ਹੋਏਗਾ ਉਹਦੀ ਫੀਸ ਅਸੀਂ ਚਾਰਜ ਕਰਾਂਗੇ, ਕਿ ਇਹ ਨਹੀਂ ਕਿ ਇੱਕ ਕ੍ਰੈਡਿਟ ਕਾਰਡ ਸੈਟਲ ਕਰ ਲਿਆ ਤੇ ਬਾਕੀ ਤਿੰਨਾਂ ਦੀ ਫੀਸ ਚਾਰਜ ਕਰ ਲਈ। ਔਰ ਸਾਰੀਆਂ ਫੀਸਾਂ, ਲੇਟ ਪੇਮੈਂਟਸ, ਲਾਇਰ ਫੀਸ ਔਰ ਐਵਰੀ ਸਿੰਗਲ ਕੰਟਰੈਕਟ ਥਰੂ ਆਊਟ ਦਾ ਕੰਟਰੀ ਜਿੱਥੇ ਵੀ ਕੰਮ ਕਰਦਾ, ਦੈਟਸ ਅ ਲਾਇਰ ਬੈਕ ਕੰਟਰੈਕਟ। ਸੋ ਅਟਰਨੀ ਜਿਹੜੇ ਤੁਹਾਡੇ ਬੇਸ ਤੇ ਉਹਨਾਂ ਕੰਪਨੀਜ਼ ਨਾਲ, ਉਹਨੇ ਬੈਂਕਸ ਨਾਲ, ਉਹਨੇ ਕ੍ਰੈਡੀਟਰਸ ਨਾਲ, ਉਹਨੇ ਕਲੈਕਸ਼ਨ ਕੰਪਨੀਜ਼ ਨਾਲ ਡੀਲ ਕਰਦੇ ਨੇ, ਜਿਹਦੇ ਵਿੱਚ ਕਈ ਵਾਰ ਇਹ ਵੀ ਹੁੰਦਾ ਕਿ ਕਈ ਵਾਰ ਉਹਨਾਂ ਦੀ ਵਾਇਲੇਸ਼ਨ ਹੁੰਦੀਆਂ ਨੇ, ਜਿਹਦੇ ਵਿੱਚ ਸਮ ਟਾਈਮਸ ਕਿ ਤੁਸੀਂ ਪੈਸੇ ਲੈਣੇ ਤੇ ਦੇਣੇ ਤੇ ਬਾਅਦ ਦੀ ਗੱਲ ਹੁੰਦਾ, ਵਾਪਸ ਉਹਨਾਂ ਕੋਲ ਮਿਲ ਜਾਂਦੇ ਨੇ। ਪਰ ਗੱਲ ਇਹ ਨਹੀਂ ਹੁੰਦੀ ਕਿ ਆਪਾਂ 60% ਸੇਵ ਕਰੀਏ, 50 ਕਰੀਏ, 40 ਕਰੀਏ। ਇਟਸ ਨਾਟ ਐਨ ਇਨਵੈਸਟਮੈਂਟ ਪ੍ਰੋਗਰਾਮ ਇਹ ਹੈ ਕਿ ਵੱਡੀ ਪ੍ਰੋਬਲਮ ਹੈ ਜਿਹਨੂੰ ਆਪਾਂ ਜੇ ਐਡਰੈਸ ਨਾ ਕਰੀਏ ਤੇ ਐਸੇ ਵੀ ਲੋਕ ਹੈਗੇ ਨੇ ਸਾਡੇ ਕਸਟਮਰ ਜਿਹੜੇ 5 8 ਸਾਲ ਬਾਅਦ ਆਏ ਨੇ, ਉਹਨਾਂ ਦਾ ਕਰਜ਼ਾ ਤਕਰੀਬਨ ਉਨਾ ਕੀ ਹੀ, ਪਰ ਜਿੰਨੇ ਕੁ ਪੈਸੇ ਉਹਨਾਂ ਨੇ ਸੈਟਲ ਕਰਨੇ ਹਨ ਉਹਨੇ ਚ 2 ਵਾਰੀ ਉਹਨਾਂ ਕਰਜ਼ਾ ਸੈਟਲ ਕਰ ਸਕਦੇ ਹਨ। ਸੋ ਮੈਂ ਤੇ ਆਪਣੇ ਸਾਰੇ ਭਾਈਚਾਰੇ ਨੂੰ ਇਹੀ ਕਹਿਣਾ ਕਿ ਪਿਛਲੇ ਆਲਮੋਸਟ 2 ਦਹਾਕਿਆਂ ਤੋਂ ਕਹਿ ਰਹੇ ਹਾਂ ਕਿ ਕੋਸ਼ਿਸ਼ ਕਰੋ ਕਿ ਜਿੰਨਾ ਜਿਹੜੀ ਆਪਸ਼ਨਸ ਅਵੇਲੇਬਲ ਨੇ, ਆਪਸ਼ਨ ਚਾਹੇ ਉਹ ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਬੈਂਕਰਪਸੀ ਹੈ, ਚੈਪਟਰ 7 ਹੈ, ਚੈਪਟਰ 11 ਹੈ, ਜੋ ਵੀ ਹੈਗਾ, ਤੁਸੀਂ ਉਹਨੂੰ ਇੱਕ ਵਾਰੀ ਉਹਨੂੰ ਇੰਟੈਲੀਜੈਂਟਲੀ ਅੰਡਰਸਟੈਂਡ ਕਰ ਲਓ। ਹੋ ਸਕਦਾ ਤੁਹਾਡੇ ਵਾਸਤੇ ਇੱਕ ਆਪਸ਼ਨ ਬੈਟਰ ਹੋਏ, ਦੂਜੀ ਨਾ ਹੋਏ, ਜਾਂ ਦੂਜੀ ਹੋਏ ਤੀਜੀ ਨਾ ਹੋਏ। ਜਿਹੜੀ ਆਪਸ਼ਨ ਤੁਹਾਡੇ ਵਾਸਤੇ ਬੈਟਰ ਹੈਗਾ ਤੁਸੀਂ ਆਪ ਡਿਸੀਜਨ ਲਓ। ਬਟ ਵਨ ਥਿੰਗ ਰੈਸਟ ਅਸ਼ੋਰਡ ਕਿ ਸਾਡਾ ਜਿਹੜਾ ਵੀ ਕੰਮ ਹੈ ਨੋ ਅਪਫਰੰਟ ਫੀਸ, ਔਰ ਬਾਕੀ ਇੱਥੇ ਹੀ ਹੈ ਕਮਿਊਨਿਟੀ ਜਾਂ ਕ੍ਰੈਡੀਬਿਲਿਟੀ। ਆਹੀ ਕੱਲ ਨੂੰ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਕਹਿੰਦੇ ਕਿ ਸਾਡੇ ਕੋਲ ਆਓ, ਜੇ ਅਸੀਂ ਐਡਰੈਸ ਨਹੀਂ ਕਰਦੇ ਤੇ ਪੰਜਾਬੀ ਰੇਡੀਓ ਤੱਕ ਵੀ ਜਾਓ ਕਿ ਹਾਂ ਬਈ ਇਸ ਕੰਪਨੀ ਦਾ। ਜਨਰਲੀ ਤੁਸੀਂ ਜਾ ਕੇ ਦੇਖੋ ਓਵਰ 95% ਸਾਡੀ ਕਸਟਮਰ ਸੈਟਿਸਫੈਕਸ਼ਨ ਹੈਗੀ ਹੈ, ਬਿਕੋਜ਼ ਜਦੋਂ ਅਸੀਂ ਪੈਸੇ ਨਹੀਂ ਅਪਫਰੰਟ ਲੈਂਦੇ ਤਾਂ ਜਨਰਲੀ ਕੋਈ ਇਟਸ ਲਾਈਕ 100% ਮਨੀ ਬੈਕ ਗਾਰੰਟੀ। ਨੰਬਰ ਸ਼ੇਅਰ ਕਰ ਲਿਓ ਨਿਰਮਲ ਭਾਜੀ। ਨੰਬਰ ਹੈ 888
888 9914 888 888 9914। ਇਸ ਦੇ ਵਿੱਚ ਕੋਈ ਐਸਕਰੋ ਵੀ ਰੱਖਣਾ ਪੈਂਦਾ ਆ, ਥੋੜ੍ਹੀ ਜਿਹੀ ਮਨੀ ਕੀ ਲੋਕਾਂ ਨੂੰ ਪਹਿਲੋਂ ਵੀ ਦੇਣੀ ਪੈਂਦੀ ਆ? ਇਹ ਅਕਸਰ ਸਵਾਲ ਆ ਜਦੋਂ ਲੋਕ ਸੁਣਦੇ ਆ ਵੀ ਅਪਫਰੰਟ ਕੋਈ ਚਾਰਜ ਨਹੀਂ, ਬਟ ਕੀ ਇਹ ਜਿਹੜੀ ਸੈਟਲਮੈਂਟ ਹੋਣੀ ਆ ਇਹਦੇ ਲਈ ਕੋਈ ਜਦੋਂ ਲਾਇਰ ਬੈਕਡ ਆ ਕੋਈ ਥਰਡ ਕੰਪਨੀ ਆ ਜਿਹੜੀ ਉਹ ਟੇਕ ਕੇਅਰ ਕਰਦੀ ਆ ਮਨੀ ਦੀਆਂ ਪੇਮੈਂਟਸ ਨੂੰ? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਹਦੇ 'ਚ ਹੁੰਦਾ ਕੀ ਹੈ ਰਾਜਕਰਨ, ਕਿ ਜਦੋਂ ਵੀ ਇਹ ਅਸੀਂ ਸਾਡੇ ਵਾਸਤੇ ਨਹੀਂ ਕਰਦੇ, ਕੰਜ਼ਿਊਮਰ ਦੀ ਪ੍ਰੋਟੈਕਸ਼ਨ ਵਾਸਤੇ, ਕੰਜ਼ਿਊਮਰ ਦੀ ਸੇਫਟੀ ਵਾਸਤੇ ਕਰਦੇ ਹਾਂ। ਕਿ ਤੁਸੀਂ ਜਦੋਂ ਵੀ ਸਾਡੇ ਕੋਲ ਆਉਂਦੇ ਹੋ, ਅਸੀਂ ਚਾਹੀਏ ਤਾਂ ਪੈਸੇ ਆਪਣੇ ਐਸਕਰੋ ਅਕਾਊਂਟ ਆਪਣੇ ਅਕਾਊਂਟ 'ਚ ਰੱਖ ਕੇ ਤੋਂ ਸੈਟਲ ਕਰ ਸਕਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਸਾਡੇ ਕੋਲ ਪੈਸੇ ਦਾ ਫੁੱਲ ਕੰਟਰੋਲ ਹੈ। ਜੇ ਮੰਨ ਲਓ ਕਿ ਸਾਡੇ ਕੋਲ, ਕਿਉਂਕਿ ਸਾਡੇ ਕੋਲ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਇਕੱਠੇ ਹੁੰਦੇ ਨੇ ਜਿਹੜੇ ਪਏ ਹੁੰਦੇ ਨੇ ਐਸਕਰੋ ਅਕਾਊਂਟ ਦੇ ਵਿੱਚ। ਸੋ ਉਹਦੇ 'ਚ ਕੀ ਹੈ ਕਿ ਤੁਹਾਡਾ ਥਰਡ ਪਾਰਟੀ ਨਿਊਟਰਲ ਪਾਰਟੀ ਹੈ ਜਿਹੜਾ ਤੁਹਾਡਾ ਅਕਾਊਂਟ ਮੈਨੇਜ ਕਰਦੀ ਹੈ, ਜਿਹਦਾ ਐਵਰੀ ਸਿੰਗਲ ਪੈਨੀ ਦਾ ਉਹ ਜਿਹੜੇ ਮੇਜਰ ਬੈਂਕ ਨੇ, ਚਾਹੇ ਚੇਜ਼ ਹੈ, ਵੈਲਸ ਫਾਰਗੋ ਹੈ, US ਬੈਂਕ, ਉਹਨਾਂ ਦੇ ਅਕਾਊਂਟ ਦੇ ਉੱਤੇ ਤੁਹਾਡੇ ਪੈਸੇ ਪਏ ਹੁੰਦੇ ਨੇ। ਤਾਂ ਫੁੱਲ ਅਕਾਊਂਟ ਤੁਹਾਡੇ ਕੋਲ FDIC ਇੰਸ਼ੋਰਡ ਹੈਗਾ, ਤੁਹਾਡੇ ਕੋਲ ਤਾਂ ਐਕਸੈਸ ਹੁੰਦਾ। ਔਰ ਜਦੋਂ ਵੀ ਸੈਟਲਮੈਂਟ ਆਉਂਦੀ ਹੈ, ਸੋ ਸਾਡੇ ਲਾਇਰ ਦਾ ਲੈਟਰ ਆ, ਉਹ ਜਦੋਂ ਲੈਟਰ ਆਉਂਦਾ ਕਿ ਹਾਂ ਵੀ ਆਹ ਸੈਟਲਮੈਂਟ ਪ੍ਰਪੋਜ਼ਲ ਆ ਗਿਆ, ਕਿ ਮੰਨ ਲਓ ਕਿ ਤੁਹਾਡਾ 10,000 ਦਾ ਕ੍ਰੈਡਿਟ ਕਾਰਡ ਸੀ ਤੇ ਉਹ 4,000 ਸੈਟਲ ਹੋ ਗਿਆ ਤੇ ਉਹਦੀਆਂ 12 ਕਿਸ਼ਤਾਂ ਬਣ ਗਈਆਂ ਨੇ। ਉਹਦੀ ਅਸੀਂ ਪਹਿਲੀ ਉਹ ਲੈਟਰ ਜਿਹੜਾ ਅਸੀਂ ਉਹ ਐਸਕਰੋ ਕੰਪਨੀ ਨੂੰ ਸਬਮਿਟ ਕਰਦੇ ਹਾਂ, ਜਿਹੜਾ ਅਕਾਊਂਟ ਤੁਹਾਡਾ। ਉਹਦੇ ਬਾਅਦ ਤੁਹਾਡੇ ਕੋਲ ਐਜ਼ ਅ ਕਸਟਮਰ ਤੁਹਾਡੇ ਕੋਲ ਅਪਰੂਵਲ ਲੈਣੀ, ਉਹ ਲੈਟਰ ਉਹਨਾਂ ਨੂੰ ਦੇਣੀ ਹੈ, ਇੱਕ ਲੈਟਰ ਤੁਹਾਨੂੰ ਦੇਣੇ ਆ। ਉਹਦੇ ਬਾਅਦ ਜਿਹੜੀ ਪਹਿਲੀ ਪੇਮੈਂਟ ਆ ਉਹ ਕ੍ਰੈਡਿਟ ਕਾਰਡ ਕੰਪਨੀ ਨੂੰ ਰਿਲੀਜ਼ ਹੁੰਦੀ ਹੈ। ਉਹਦੇ ਬਾਅਦ ਸਾਡੀ ਕੰਪਨੀ ਫੀਸ ਚਾਰਜ ਕਰਦੀ ਹੈ, ਜਿਹੜੀ ਮੈਂ ਅੱਗੇ ਵੀ ਕਿਹਾ ਕਿ ਸਾਰੀਆਂ ਫੀਸਾਂ ਪੇ ਕਰਕੇ ਯੂ ਕੈਨ ਸਟਿਲ ਸੇਵ ਅਪ ਟੂ 60%। ਸੋ ਦੈਟ ਇਜ਼ 100% ਫॉर ਕਸਟਮਰ ਸਿਕਿਉਰਿਟੀ ਐਂਡ ਸੇਫਟੀ, ਕਿ ਕੋਈ ਵੀ ਉਹਦੇ ਇੱਕ ਪੈਸਾ ਵੀ ਇੱਧਰ ਉੱਧਰ ਨਾ ਆਏ, ਉਹਦੀ 100% ਟ੍ਰਾਂਸਪੇਰੈਂਟੀ ਦੇ ਦਿੱਤੀ ਜਾਵੇ। ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰਿਓ ਨਿਰਮਲ ਮਾਨ ਜੀ। 888 9914 888 888 9914। ਔਰ ਵੈਬਸਾਈਟ ਹੈ ਸਾਡੀ oora.org, OORAA.org ਜੀ। ਕੁਛ ਨਿਰਮਲ ਮਾਨ ਜੀ, ਮੈਂ ਇੱਥੇ ਨਾਲੇ ਪੁੱਛਣਾ ਚਾਹੁੰਦਾ ਵੀ ਕਾਰਨ ਕੀ ਆ ਲੋਕ ਕ੍ਰੈਡਿਟ ਕਾਰਡ ਦੀ ਬੇਸਿਕਲੀ ਇੱਕ ਹਿਸਾਬ ਨਾਲ ਐਡਿਕਸ਼ਨ ਹੀ ਹੋ ਜਾਂਦੀ ਆ ਵੀ ਮੇਰੇ ਕੋਲ ਮਨੀ ਨਹੀਂ ਹੈਗੀ ਪਰ ਹੈਗੀ ਆ। ਸੋ ਉਹ ਭਰਮ ਦੇ ਵਿੱਚ ਵੀ ਜਿਹੜਾ ਉਹ ਕਰ ਜਾਂਦੇ, ਉਸੇ ਦਰਮਿਆਨ ਉਹ ਜ਼ਿਆਦਾ ਖਰਚਾ ਜਿਹੜਾ ਉਹ ਕਰ ਲੈਂਦੇ ਆ। ਕੀ ਇਹ ਕਾਰਨ ਆ ਵੀ ਅਮਰੀਕਾ ਦੇ ਵਿੱਚ ਫਾਈਨੈਂਸ਼ੀਅਲ ਲਿਟਰੇਸੀ ਇੰਨੀ ਡਾਊਨ ਆ? ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗਦਾ, ਕਿਉਂ ਇਹਦੇ ਵਿੱਚ ਜਿਹੜਾ ਉਹ ਫਸ ਜਾਂਦੇ ਆ, ਤੇ ਕੀ ਸਟੈਪ ਚੱਕਣੇ ਚਾਹੀਦੇ? ਇਹਦੇ 'ਚ ਮਲਟੀਪਲ ਰੀਜ਼ਨਿੰਗਸ ਨੇ। ਆਪਾਂ ਰਾਜਕਰਨ ਜੇ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਇਹਦੇ 'ਚ ਕਿ ਹਾਂ ਵੀ ਇਹ ਕਾਰਨ ਕੀ ਨੇ, ਮਲਟੀਪਲ ਕਾਰਨ ਨੇ। ਕਈ ਸਾਡੇ ਜਿਹੜੇ ਰੀਜ਼ਨ ਨੇ ਉਹ ਸਾਡੇ ਆਪਣੇ ਕਮਿਊਨਿਟੀ ਬੇਸ ਨੇ। ਜਿੱਦਾਂ ਫੋਰ ਐਗਜ਼ਾਮਪਲ ਕਈ ਕਮਿਊਨਿਟੀ ਨੇ, ਜਿੱਦਾਂ ਫੋਰ ਐਗਜ਼ਾਮਪਲ ਗੱਲ ਕਰ ਲਈ ਆਪਾਂ ਦੂਜੀ ਹਿਸਪੈਨਿਕ ਕਮਿਊਨਿਟੀ, ਉਹਨਾਂ ਦਾ ਇੰਨਾ ਕਰਜ਼ਾ ਨਹੀਂ ਹੁੰਦਾ ਬਿਕੋਜ਼ ਦੇ ਜਨਰਲੀ ਕੀ ਹੁੰਦਾ ਜਦੋਂ ਵੀ ਆਉਂਦੇ ਨੇ ਬਹੁਤ ਸਾਰੇ ਉਹ ਕਈ ਮੋਸਟਲੀ ਇਲੀਗਲ ਹੁੰਦੇ ਨੇ, ਤੇ ਉਹ ਜਿਹੜਾ ਇਲੀਗਲ ਹੁੰਦੇ ਨੇ ਉਦੋਂ ਪੈਸੇ ਮੋਸਟਲੀ ਆਪਣੇ ਕੈਸ਼ ਹੀ ਵਰਤਦੇ ਆ। ਕਰਦੇ ਨੇ। ਉਹਨਾਂ ਨੂੰ ਇੱਕ ਤਰ੍ਹਾਂ ਦੀ ਹੈਬਿਟ ਪੈ ਜਾਂਦੀ ਹੈ ਕਿ ਉਹ ਕੈਸ਼ ਸਪੈਂਡ ਕਰਦੇ ਨੇ। ਔਰ ਜਦੋਂ ਵੀ ਤੁਸੀਂ ਕੈਸ਼ ਸਪੈਂਡ ਕਰਦੇ ਹੋ, ਆਫਕੋਰਸ ਤੁਸੀਂ ਚੀਜ਼ ਜੇ $400 ਦੀ ਵੀ ਲੈ ਕੇ ਜਾਂਦੇ, ਤੁਹਾਨੂੰ $400 ਗਿਣ ਕੇ ਦੇਣਾ ਪੈਂਦਾ। ਕ੍ਰੈਡਿਟ ਕਾਰਡ ਸਵਾਈਪ ਕਰਦੇ ਹੋ, ਭਾਵੇਂ 400 ਦਾ ਕਰ ਲਓ ਤੇ ਭਾਵੇਂ 4000 ਦਾ, ਉਹਦਾ ਜਿਹੜਾ ਇਫੈਕਟ ਹੈ ਉਹ ਜਿੰਨਾ ਚਿਰ ਬਿੱਲ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਹੁੰਦਾ। ਔਰ ਬਿੱਲ ਵੀ ਆਏ ਔਰ ਤੁਹਾਨੂੰ ਮਿਨੀਮਮ ਪੇਮੈਂਟ ਦੀ ਆਪਸ਼ਨ ਹੁੰਦੀ ਹੈ। ਸੋ ਇੱਕ ਤਰ੍ਹਾਂ ਦਾ ਟ੍ਰਿਗਰ, ਜਿੱਦਾਂ ਤੁਸੀਂ ਕਸੀਨੋ ਜਾਂਦੇ ਹੋ, ਜੇ ਤੁਸੀਂ ਤੁਹਾਨੂੰ ਕੈਸ਼ ਨਾਲ ਨਹੀਂ ਖੇਲਣ ਦਿੰਦੇ, ਚਿਪ ਨਾਲ ਖੇਲਣ ਦਿੰਦੇ, ਕਿ ਤੁਹਾਨੂੰ ਉਹ ਫੀਲਿੰਗ ਨਾ ਆਏ ਕਿ ਤੁਸੀਂ ਕੈਸ਼ ਯੂਜ਼ ਕਰਦੇ ਪਏ ਹੋ। ਇੱਕ ਕੀ ਹੈਗਾ। ਦੂਜੀ ਗੱਲ ਇਹ ਹੈ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਥੋੜੀ ਜਿਹੀ ਫਲੈਸ਼ੀ ਜ਼ਿਆਦੀ ਹੈ। ਸਾਨੂੰ ਇਹ ਹੁੰਦਾ ਕਿ ਸਾਡਾ ਇੱਕ ਰੁਤਬਾ ਬਣਿਆ ਰਹੇ, ਚਾਹੇ ਸਾਡੀ ਫਾਈਨੈਂਸ਼ੀਅਲੀ ਹਾਰਡਸ਼ਿਪ ਦੇ ਥਰੂ ਵੀ ਰਹੀਏ, ਪਰ ਉਹ ਰੁਤਬਾ ਝੁੱਗਾ ਚੌੜ ਕਰਾਉਣ ਦੀ ਆਦਤਾਂ ਹੋਈਆਂ ਪਈਆਂ ਵੀ ਅੱਡੀਆਂ ਚੱਕ ਕੇ ਵਾਹਾ ਲੈ ਲੈਂਦੇ ਆ ਵੀ ਗੁਆਂਢੀ ਨੇ ਕੀਤਾ, ਹੁਣ ਮੈਂ ਵੀ ਕਰਕੇ ਦਿਖਾਉਣਾ ਹੈ। ਇਹ ਕਾਰਨ ਇਹ ਵੀ ਮੈਂ ਐਗਜ਼ਾਮਪਲ ਦੇਣਾ, ਸਾਡੇ ਕਲਾਇੰਟ ਹਨ ਤੇ ਉਹਨਾਂ ਕੋਲ ਮੈਂ ਇਦਾਂ ਹੀ ਉਹਨਾਂ ਨਾਲ ਮੁਲਾਕਾਤ ਹੋਈ ਤੇ ਉਹਨਾਂ ਦਾ $50,000 ਦਾ ਕਰਜ਼ਾ ਸੀ। ਉਹਨਾਂ ਕੋਲ ਕੈਟਲ ਐਸਕਲੇਡ ਗੱਡੀ ਹੈ, ਇੱਕ ਉਹਨਾਂ ਕੋਲ X5 ਇੱਕ 5। ਮੈਂ ਕਿਹਾ ਭਾਜੀ ਇੱਕ ਗੱਡੀ ਵੇਚ ਕੇ ਤਾਂ ਆਪਾਂ ਸਾਰਾ ਕਰਜ਼ਾ ਪੇ ਕਰ ਸਕਦੇ। ਉਹ ਕਹਿੰਦੇ ਗੱਡੀਆਂ ਦੀ ਸਾਨੂੰ ਨਹੀਂ ਲੋੜ ਹੈ, ਨਹੀਂ ਬੰਦੇ ਦੋਵਾਂ ਗੱਡੀਆਂ ਤਿੰਨ ਨੇ, ਪਰ ਜੇ ਅਸੀਂ ਗੱਡੀ ਵੇਚਦੀ ਤਾਂ ਲੋਕਾਂ 'ਚ ਸਾਡੀ ਬੇਇੱਜ਼ਤੀ ਹੋ ਜਾਣੀ ਹੈ। ਸੋ ਇਸ਼ੂ ਇਹ ਵੀ ਬਹੁਤ ਵੱਡਾ ਹੈਗਾ। ਬੇਇੱਜ਼ਤੀ ਦੇ ਨਾਲੋਂ ਕਰਜ਼ਾ ਜ਼ਰੂਰੀ ਸਮਝਿਆ ਉਹਨਾਂ ਨੇ। ਹੈ ਨਾਲ ਮੈਨੂੰ ਨਹੀਂ ਲੱਗਦਾ ਗੱਡੀ ਵੇਚ ਕੇ ਕੋਈ ਬੇਇੱਜ਼ਤੀ ਹੁੰਦੀ ਹੈ। ਗੱਡੀ ਹੁਣ ਆਪਣੀ ਸੋਚ ਹੈ। ਦਿਸ ਇਜ਼ ਅ ਵੈਰੀ ਗੁੱਡ ਸੋਚ ਜੇ ਤੁਸੀਂ ਸੋਚਦੇ ਪਏ ਹੋ ਕਿ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਬੈਟਰ ਹੈ ਬਜਾਏ ਇਹਦੇ ਕਿ ਤੁਸੀਂ। ਪਰ ਇਹ 'ਚ ਮੈਂ ਗੱਲ ਵੀ ਐਡ ਕਰਾਂਗਾ, ਐਜ਼ ਅ ਡੈਟ ਸਰਵਿਸਮੈਂਟ ਕੰਪਨੀ ਊਰਾ, ਅਸੀਂ ਜਿਹੜੀ ਵੀ ਸਾਨੂੰ ਕਾਲ ਕਰਦਾ, ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ 100% ਕੌਨਫੀਡੈਂਸ਼ੀਅਲ ਹੈ। ਕਈ ਵਾਰ ਕੀ ਹੁੰਦਾ ਕਿ ਸਾਨੂੰ ਰਿਸ਼ਤੇਦਾਰ ਵੀ ਆਪਣਾ ਉਹ ਵੀ ਇੱਕ ਦੂਜੇ ਨੂੰ ਰੈਫਰ ਕਰ ਦਿੰਦੇ ਨੇ, ਉਹ ਵੀ ਰੈਫਰ ਕਰ ਦਿੰਦੇ, ਅਸੀਂ ਤਾਂ ਵੀ ਇਨਫੋਰਮੇਸ਼ਨ ਡਿਸਕਲੋਜ਼ ਨਹੀਂ ਕਰਦੇ। ਕਹਿੰਦੇ ਕਿ ਭਾਜੀ ਤੁਸੀਂ ਉਹਨਾਂ ਨੂੰ ਰੋਲ ਕੀਤਾ, ਉਹਨਾਂ ਦਾ ਕਿੰਨੇ ਕਰਦਾ ਸੀ, ਅਸੀਂ ਇਹੀ ਕਹਿੰਦੇ ਕਿ ਉਹਨਾਂ ਨੂੰ ਪੁੱਛ ਲਓ। ਸੋ ਯੂਅਰ ਇਨਫੋਰਮੇਸ਼ਨ, ਤੁਹਾਡੀ ਜਿਹੜਾ ਸਟੇਟਸ ਹੈ ਉਹ 100% ਕੌਨਫੀਡੈਂਸ਼ੀਅਲ ਤੁਹਾਡੇ ਨਾਲ। ਸੋ ਕੋਈ ਵੀ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਕਦੇ ਵੀ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਤੁਸੀਂ ਊਰਾ ਦੇ ਨਾਲ ਕਦੇ ਵੀ ਐਨਰੋਲਡ ਹੈਗੇ ਹੋ। ਸੋ ਇਹ ਜਿਹੜੀ ਪ੍ਰਾਈਵੇਸੀ ਹੈ ਉਹ ਵੀ ਇੱਕ ਬਹੁਤ ਵੱਡਾ ਇੰਪੋਰਟੈਂਟ ਫੈਕਟਰ ਹੈ
ਆਪਣੀ ਕਮਿਊਨਿਟੀ ਵਾਸਤੇ ਖਾਸ ਕਰਕੇ। ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਲਿਓ ਨਿਰਮਲ ਜੀ ਜੀ, ਜੀ ਜੀ ਵੈਬਸਾਈਟ ਵੀ ਦੱਸ ਦਿਓ। 888 9914 888 ਔਰ ਵੈਬਸਾਈਟ ਹੈ ਸਾਡੀ ura.org OORAA.org। ਜੀ ਸੋ ਆਉਂਦੇ ਸਮੇਂ ਦੇ ਵਿੱਚ ਇਕਨੋਮਿਕ ਹਾਲਾਤਾਂ ਨੂੰ ਦੇਖਦੇ ਹੋਏ ਕਿੱਦਾਂ ਤੁਸੀਂ ਸੇਫ ਰਹਿ ਸਕਦੇ ਆ, ਕਿੱਦਾਂ ਕਰਜ਼ੇ ਦੇ ਉੱਤੇ ਤੁਸੀਂ ਕਾਬੂ ਪਾ ਸਕਦੇ ਆ, ਆਦਤਾਂ ਦੇ ਨਾਲ ਇੱਕ ਵਾਰੀ ਤੁਹਾਨੂੰ ਰੀਸਟਾਰਟ ਕਰਨ ਦਾ, ਜਦੋਂ ਤੁਸੀਂ ਡੈਟ ਮਾਫ ਹੁੰਦਾ ਆ, ਡੈਟ ਕੰਸੋਲੀਡੇਟ ਹੁੰਦਾ ਆ, ਉਹਦੇ ਵਿੱਚ ਤੁਹਾਨੂੰ ਜਿਹੜਾ ਉਹ ਫਾਇਦਾ ਹੋ ਜਾਂਦਾ, ਤੁਸੀਂ ਰੀਸਟਾਰਟ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ। ਇਹ ਚੀਜ਼ ਜਿਹੜੀ ਆ ਉਹ ਜ਼ਰੂਰ ਧਿਆਨ ਰੱਖੋ ਤੇ ਇਹਨਾਂ ਦੇ ਨਾਲ ਸੰਪਰਕ ਕਰੋ। ਡੈਟ ਕੰਸੋਲੀਡੇਟ ਜਾਂ ਡੈਟ ਮਾਫ, ਕਿਹੜੀ ਚੀਜ਼ ਵੱਲ ਨੂੰ ਜਿਹੜਾ ਉਹ ਜਾਣਾ ਚਾਹੀਦਾ, ਕਿਹੜੇ ਸਿਚੁਏਸ਼ਨ 'ਚ ਕੀ ਕਰਨਾ ਚਾਹੀਦਾ? ਜੀ ਬਿਲਕੁਲ। ਜਿੱਦਾਂ ਡੈਟ ਕੰਸੋਲੀਡੇਸ਼ਨ ਹੁੰਦਾ ਕਿ ਕ੍ਰੈਡਿਟ ਕਾਉਂਸਲਿੰਗ ਕਹਿ ਲਓ, ਕੰਸੋਲੀਡੇਸ਼ਨ ਕਹਿ ਲਓ। ਜਿੱਦਾਂ ਆਪਾਂ ਐਗਜ਼ਾਮਪਲ ਪਹਿਲਾਂ ਗੱਲ ਕਰਦੇ ਹਾਂ ਕਿ ਅੱਜ 'ਚ 25% ਜਿਹੜਾ ਤੁਹਾਡਾ ਇੰਟਰਸਟ ਰੇਟ ਹੈ, ਤਾਂ ਅਸੀਂ ਘਟਾ ਕੇ ਉਹਨੂੰ 10% ਕਰ ਦਾਂਗੇ। ਸੋ ਕੋਸ਼ਿਸ਼ ਇਹ ਹੁੰਦੀ ਹੈ ਕਿ ਬੰਦਿਆਂ ਦੀ ਕਿ ਅਸੀਂ ਆਪਣਾ ਕ੍ਰੈਡਿਟ ਸਾਰਾ ਪੇ ਕਰਨਾ ਚਾਹੁੰਦੇ ਹਾਂ। ਅਨਫੋਰਚੂਨੇਟਲੀ ਕੀ ਹੁੰਦਾ ਕਿ ਓਵਰ 76% ਜਿਹੜਾ ਡੇਟਾ ਹੈ, ਓਵਰ 76% ਜਿਹੜੇ ਕਮਿਊਨਿਟੀ 'ਚ ਹੈਗੇ ਨੇ ਜਿਹੜੇ ਕ੍ਰੈਡਿਟ ਕਾਉਂਸਲਿੰਗ ਆਉਂਦੇ ਨੇ 2-3 ਸਾਲ ਪੇ ਕਰਕੇ, ਕਿਉਂਕਿ ਉਹ ਫੇਰ ਵੀ ਉਹਦੀ, ਕਿਉਂਕਿ ਜਿਹੜਾ ਮੰਨ ਲਾ ਜਿੱਦਾਂ ਐਗਜ਼ਾਮਪਲ ਹੈ 50,000 ਦਾ, ਜਿਹੜਾ 150 ਸਾਲ ਲੱਗਣਾ ਸੀ ਉਹ ਫੇਰ ਵੀ ਉਹਨੂੰ 32 ਸਾਲ ਲੱਗਣੇ ਨੇ। ਉਹ 2-3 ਸਾਲ ਬਾਅਦ ਕਹਿੰਦੇ ਨਹੀਂ ਭਾਜੀ ਇਹ ਨਹੀਂ ਹੁੰਦਾ, ਇੱਦਾਂ ਕਰੋ ਹੁਣ ਸੈਟਲਮੈਂਟ ਹੀ ਕਰ ਲਓ। ਤੇ ਕੋਸ਼ਿਸ਼ ਇਹ ਕਰ ਲਓ ਕਿਉਂਕਿ ਇੱਕ ਵਾਰੀ ਥੋੜਾ ਜਿਹਾ 2-3 ਸਾਲ ਚ ਔਖਾ ਹੋ ਕੇ ਨਿਕਲ ਜੋ, ਇੱਕ ਵਾਰ ਕ੍ਰੈਡਿਟ ਸੈਟਲ ਹੁੰਦਾ ਯੂ ਆਰ ਬੈਕ ਔਨ ਟਰੈਕ। ਤੇ ਬੈਸਟ ਇਹ ਹੈ ਕਿ ਸੈਟਲਮੈਂਟ ਕਰ ਲਓ ਜਿਹਦੇ ਚ ਯੂ ਵਿਲ ਸੇਵ ਮੋਰ ਮਨੀ ਐਂਡ ਗੈਟ ਆਊਟ ਆਫ ਡੈਟ ਮਚ ਫਾਸਟਰ ਦੈਨ ਐਨੀ ਅਦਰ ਆਪਸ਼ਨ। ਇੱਕ ਗੱਲ ਮੈਂ ਹੋਰ ਐਡ ਕਰ ਲਾਂਗਾ, ਇਸ ਟਾਈਮ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਤੁਹਾਡੇ ਕਿਸੇ ਤਰ੍ਹਾਂ ਦੇ ਬਿਜ਼ਨਸ ਲੋਨ ਨੇ, ਇਕਵਿਪਮੈਂਟ ਰੀਪੋ ਹੋ ਗਿਆ, ਜਾਂ ਤੁਹਾਡੀਆਂ ਬਿਜ਼ਨਸ ਬੰਦ ਹੋ ਗਏ ਨੇ, ਆਊਟਸਟੈਂਡਿੰਗ ਕੰਪਨੀਆਂ ਦੇ ਲੀਜ਼ ਨੇ। ਆਉਣ ਵਾਲੇ ਟਾਈਮ 'ਚ ਇੱਕ ਵੱਡੀ ਪ੍ਰੋਬਲਮ ਹੋਰ ਵੱਡੀ ਸਰਫੇਸ ਕਰਦੀ ਪਈ ਜਿਹੜੀ ਇਸ ਟਾਈਮ ਨਹੀਂ ਹੈਗੀ। ਵਿਦਿਨ ਨੈਕਸਟ 6 ਮਹੀਨੇ ਤੋਂ ਸਾਲ ਜੇ ਜਿਹੜਾ ਸਬਸਿਡੀ ਨਾ ਪਾਸ ਹੋਈ ਤੇ ਮੈਡੀਕਲ ਜਿਹੜਾ ਡੈਟ ਹੈ ਉਹ ਵੀ ਬਹੁਤ ਵੱਡਾ ਪਾਇਲ ਅਪ ਹੋ ਜਾਣਾ, ਕਾਰਨ ਬਣ ਜਾਣਾ। ਵੈਸੇ ਵੀ ਅਮਰੀਕਾ 'ਚ ਮੈਡੀਕਲ ਬਿੱਲ ਸਭ ਤੋਂ ਵੱਡੇ ਬੈਂਕਰਪਸੀ ਦੇ ਕਾਰਨ ਲੋਕਾਂ ਦੇ ਜਿਹੜੇ ਉਹ ਬਣਦੇ ਆ, ਔਖਾ ਹੋ ਜਾਂਦਾ ਆ। ਤੇ ਡੈਫੀਨੇਟਲੀ ਕਿਸੇ ਵੀ ਤਰੀਕੇ ਦਾ ਜਿਹੜੀ ਸਿਚੁਏਸ਼ਨ ਆ, ਖਾਸ ਕਰਕੇ ਕਰਜ਼ੇ ਨੂੰ ਲੈ ਕੇ ਗੱਲਬਾਤ ਹੀ ਜਿਹੜੀ ਉਹ ਕਰਕੇ ਦੇਖੋ ਕਿਵੇਂ ਹੈਗਾ ਆ, ਕੀ ਸਿਚੁਏਸ਼ਨ ਆ, ਕੀ ਤੁਸੀਂ ਕਰ ਸਕਦੇ ਆ, ਉਹਦੇ ਬਾਰੇ ਜਿਹੜੀ ਉਹ ਜਾਣਕਾਰੀ ਤੁਸੀਂ ਇਹਨਾਂ ਦੇ ਨਾਲ ਕਾਲ ਕਰਕੇ ਜ਼ਰੂਰ ਜਿਹੜੀ ਉਹ ਜੀ ਮੈਂ ਨੰਬਰ ਕੋਈ ਹੋਰ ਦੱਸਾਂ ਜੀ 888 888 99 888 ਬਹੁਤ ਧੰਨਵਾਦ ਨਿਰਮਲ ਮਾਨ ਜੀ, ਬੜੀ ਮਿਹਰਬਾਨੀ। ਆਈ ਥਿੰਕ ਫੈਡ ਦੀ ਗੱਲ ਕੀਤੀ ਸੀ, ਉਹ ਜਾਂਦੇ ਸੌਰੀ ਕਰ ਲੈਂਦੇ ਆ। ਜਰੋਮ ਪਾਵਲ ਦੀ ਇਨਵੈਸਟੀਗੇਸ਼ਨ, ਸਕਾਟ ਬੈਸੈਂਟ ਉਹ ਵੀ ਅੱਜ ਨਾਰਾਜ਼ਗੀ ਪ੍ਰਗਟਾ ਰਹੇ ਆ ਵੀ ਆਹ ਮੈਸ ਕਿਹੜਾ ਜਿਹੜਾ ਉਹ ਕਰ ਲਿਆ ਆ। ਤੁਸੀਂ ਆਰਥਰ ਦੀ ਉਹਨਾਂ ਦੀ ਗੱਲ ਕੀਤੀ ਸੀ, ਆਰਥਰ ਬਰਨਸ ਦੀ ਜਿਹੜੀ ਆ ਨਿਕਸਨ ਦੇ ਮੌਕੇ ਦੀ। ਸੋ ਇਹ ਜੋ ਸਿਚੁਏਸ਼ਨ ਹੈ ਇਸ ਟਾਈਮ ਫੈਡ ਨੂੰ ਲੈ ਕੇ ਜਿਹੜੀ ਉਹ ਬਣੀ ਪਈ ਆ, ਵੈਸੇ ਹੁਣ ਇਸ ਸਾਲ ਦੇ ਵਿੱਚ ਟਰੰਪ ਉਹਨਾਂ ਨੂੰ ਮੌਕਾ ਮਿਲ ਤੇ ਜਾਣਾ ਹੈ ਆਪਣਾ ਨੋਮੀਨੀ ਜਿਹੜਾ ਉਹ ਲਾਉਣ ਦਾ, ਫੈਡ ਦਾ ਜਿਹੜਾ ਉਹ ਨਵਾਂ ਚੇਅਰ ਲਾਉਣ ਦਾ। ਪਿਛਲੀ ਦੀ ਵੀ ਉਹਨਾਂ ਨੇ ਜਿਹੜਾ ਉਹ ਲਾਇਆ ਸੀਗਾ। ਸੋ ਇਹ ਕਿੱਧਰ ਨੂੰ ਜਾਂਦੀ ਤੁਸੀਂ ਦੇਖ ਰਹੇ ਹੈਗੇ ਆ? ਲਿਟਲ ਪ੍ਰੀਮੈਚੁਰ ਹੈ ਬਟ ਕਿਉਂਕਿ ਜਿਹੜਾ ਨਾਰਥ ਕੈਰੋਲਾਈਨਾ ਦੇ ਜਿਹੜੇ ਸੈਨੇਟਰ ਹੈਗੇ ਟੌਮ ਟਿਲਰ, ਹਾਂਜੀ, ਉਹ ਇਸ ਟਾਈਮ ਤੱਕ ਕਿਉਂਕਿ ਉਹ ਆਪਣੇ ਰਿਟਾਇਰ ਹੋ ਰਿਹਾ ਤੇ ਹੀ ਇਜ਼ ਲਿਟਲ ਵੋਕਲ ਅਬਾਊਟ ਐਂਡ ਉਹ ਆਪਣੀ ਉਸ ਕਮੇਟੀ ਦੇ ਵਿੱਚ ਹੈਗੇ ਨੇ। ਤੇ ਚੀਜ਼ਾਂ ਜਿਹੜੀਆਂ ਨੇ ਇੰਨੀਆਂ ਸੌਖੀਆਂ ਨਹੀਂ ਹੋਣੀਆਂ ਜਿੰਨੀਆਂ ਹੋਣੀਆਂ ਨੇ, ਪਰ ਆਈ ਥਿੰਕ ਕਿ ਉਹਨਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਇਹਨੂੰ ਸੁਪਰਫਿਸ਼ਲੀ ਰੇਟ ਘਟਾ ਕੇ, ਜਿੱਦਾਂ ਪਿਛਲੀ ਵਾਰ, ਬਿਕੋਜ਼ ਜਿਹੜਾ ਉਹਨਾਂ ਨੇ ਇੱਕ ਬੜਾ ਮੰਨਿਆ ਸੀ ਉਹ ਇੱਕ ਬੜੀ ਫੇਮ ਕਿ ਇਕਨੋਮੀ ਬਹੁਤ ਗਰੋ ਕੀਤੀ ਹੈ, ਔਰ ਡੈਫੀਨਿਟਲੀ ਇਕਨੋਮੀ ਗਰੋ ਕਰੇਗੀ ਔਰ ਆਪਾਂ ਲੋਕ ਵੀ ਸ਼ਾਇਦ ਇੰਜੋਏ ਕਰੀਏ ਕਿ ਹਾਂ ਵੀ। ਔਰ ਇੱਕ ਮੇਜਰ ਕਾਰਨ ਹੈ ਕਿ ਬੜੀ ਕਮਿਊਨਿਟੀ ਨੇ, ਖਾਸ ਕਰਕੇ ਆਪਣੀ ਕਮਿਊਨਿਟੀ ਨੇ, ਬਿਜ਼ਨਸ ਕਮਿਊਨਿਟੀ ਨੇ ਵੱਡੇ ਲੈਵਲ ਤੇ ਵੋਟਾਂ ਪਾਈਆਂ ਹਨ ਕਿ ਹਾਂਜੀ ਬਹੁਤ ਸਪੋਰਟ ਕੀਤਾ ਆਪਣਾ ਟਰੰਪ ਨੇ, ਬੜੇ ਪੈਸੇ ਦਿੱਤੇ ਹਨ, ਇਕਨੋਮੀ ਬੜੀ ਥਰਾਈਵ ਕੀਤੀ ਹੈ। ਪਰ ਆਈ ਥਿੰਕ ਇਹ ਚੀਜ਼ਾਂ ਜਿਹੜੀਆਂ ਨੇ ਲੌਂਗ ਰਨ ਦੇ ਵਿੱਚ ਇਟਸ ਨਾਟ ਗੋਇੰਗ ਟੂ ਬੀ ਬੈਨੀਫਿਸ਼ੀਅਲ। ਆਪਾਂ ਉਹ ਹੋਏ ਨਾ ਹੋਏ, ਪਰ ਆਈ ਥਿੰਕ ਵਨ ਥਿੰਗ ਵੀ ਨੀਡ ਟੂ ਮੇਕ ਸ਼ੋਰ ਕਿ ਸਾਡੀ ਪਰਸਨਲ, ਸਾਡੇ ਘਰਾਂ ਦੀ ਇਕਨੋਮੀ ਕਿੱਦਾਂ ਦੀ ਹੈ, ਉਹਨੂੰ ਆਪਾਂ ਕਿੱਦਾਂ ਇਨ ਲਾਈਨ ਰੱਖ ਸਕਦੇ ਹਾਂ, ਜਿਹੜੇ ਕਰਜ਼ੇ ਨੂੰ ਆਪਾਂ ਕਿੱਦਾਂ ਮਾਫ ਕਰਾ ਸਕਦੇ ਹਾਂ, ਤੇ ਆਪਣੀ ਜਿਹੜੀ ਘਰ ਦੀ, ਕਿਉਂਕਿ ਸਿਸਟਮ ਇੱਦਾਂ ਦਾ ਬਣਾਇਆ ਹੋਇਆ ਕਿ ਅਸੀਂ ਘਰ ਦੇ ਬਿਜਲੀ ਦੇ, ਪਾਣੀ ਦੇ, ਮੋਰਗੇਜ ਦੇ ਬਿੱਲ ਪੇ ਕਰਦੇ ਉਹਦੇ ਵਿੱਚ ਹੀ ਆਪਣਾ ਕ੍ਰੈਡਿਟ ਕਾਰਡ ਦੇ ਐਡਜਸਟ ਕਰ ਲੈਂਦੇ ਹਾਂ, ਔਰ ਉਹਨੂੰ ਲੱਗਦਾ ਕਿ ਇਹ ਪਾਰਟ ਆਫ ਦਾ ਪੈਕੇਜ ਹੈ। ਇਹ ਪਾਰਟ ਆਫ ਦਾ ਪੈਕੇਜ ਨਹੀਂ, ਦਿਸ ਇਜ਼ ਰੀਅਲੀ ਗੁੱਡ ਮਨੀ ਗੋਇੰਗ ਆਫਟਰ ਬੈਡ। ਜਿਹੜਾ ਪੈਸਾ ਤੁਸੀਂ ਆਪਣੇ ਫਿਊਚਰ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਆਪਣੀ ਰਿਟਾਇਰਮੈਂਟ ਵਿੱਚ ਯੂਜ਼ ਕਰ ਸਕਦੇ ਹੋ, ਉਹ ਸਿਰਫ ਤੁਸੀਂ ਕ੍ਰੈਡਿਟ ਕਾਰਡ ਜਾਂ ਬੈਂਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਇਹਦੇ 'ਚ ਕਰਨ ਵਾਸਤੇ ਲਾ ਰਹੇ ਹੋ, ਉਹ ਤੋਂ ਤੁਸੀਂ ਬਚ ਸਕਦੇ ਹੋ। ਜੀ ਬਹੁਤ ਸ਼ੁਕਰੀਆ ਨਿਰਮਲ ਜੀ, ਬੜੀ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ।